बाबा जी तुम इदा करो या सानू इधर लै चलो साढ़े को आ जाए तो पता दो चार दिन जिंदगी के तेरे मेरे खनी इधर नहीं बने जा मैनू इधर लै जा इधर आ जा हैं जे जिंदगी 4 साल बाद अगे निभाने ना कट्ठे तो 4 साल जिंदगी आप कट्ठे निभा लीए कहते सी भी असीं इत्थों जाना ही नहीं गा सिख कहते सी जाना ही नहीं इत्थों ये 2-4 दिन का रौला शौला है 2-4 8 दिन का रौला शौला है ये मुक जाना कोई ऐसी गल नहीं मुक जाना बाद च मुड़ के इन्होंने सुनिया सुना आ गया पता नहीं कित्थों आ गया नहीं आ गया भी तुसीं लामी पिंड छड्डो असीं जदों ये उजड़े है ना इत्थों सही पूछे ना ओड़ा वक्त है ना अगर वो वक्त चेते रखीए ना असीं ते असीं यकीन करना भी मूँह दे विचों एक लफ्ज़ नहीं कढ़ सकते अगर वो वक्त याद करिए ना असीं जब मैं खुद आपदी अखां नाल वेखिआ ते एक लफ्ज़ मूँह दे विचों नहीं सारी निकल सकदा जदों बंदा आ चीज़ है ਇਹ ਬੰਦਾ ਸਾਨੂੰ ਨਜ਼ਰ ਆ ਰਿਹਾ ਜਦੋਂ ਅਸੀਂ ਇਹ ਬੰਦਾ ਵੇਖਦੇ ਫਿਰ ਲਓ ਜੀ ਉਹ ਮੇਲੇ ਲੈ ਲਓ ਸ਼ਾਹ ਨੂੰ ਲੁੱਟ ਲਓ ਉਹਨੂੰ ਲੁੱਟ ਲਓ ਉਹਦੀ ਜ਼ਮੀਨ 'ਤੇ ਕਬਜ਼ਾ ਕਰ ਦਿਓ ਜ਼ਮੀਨ 'ਤੇ ਕਬਜ਼ਾ ਕਰ ਲਓ ਉਦੋਂ ਫਿਰ ਇਹ ਬੰਦੇ ਇੱਧਰ ਆ ਜਾਂਦਾ ਹੁਣ ਮੈਂ ਖੁਦ ਜਦੋਂ ਮੇਰੀ ਸ਼ਾਦੀ ਹੋਈ ਹੈ 5 ਸਾਲ ਪਹਿਲੇ ਮੈਨੂੰ ਖੁਦ ਪਤਾ ਤੁਹਾਡੀ ਸ਼ਾਦੀ 47 ਤੋਂ 5 ਸਾਲ ਪਹਿਲੇ ਹੋਈ ਸ਼ਾਦੀ ਮੇਰੀ ਅੱਛਾ ਤੇ ਉਦੋਂ ਇਹ ਹੁੰਦਾ ਸੀ ਤੂੰ ਤੁਰਿਆ ਜਾ ਰਿਹਾ ਸਲਾਮ ਅਲੈਕੁਮ ਵਾਹਿਗੁਰੂ ਯਾਰ ਤੈਨੂੰ ਪਤਾ ਨਹੀਂਗਾ ਠੀਕ ਹੈ ਉਹ ਉਧਰ ਯਾਰ ਝੰਡੇ ਦੀ ਪੋਤੀ ਦੀ ਸ਼ਾਦੀ ਆ ਜੀ ਜੇ ਨਬੀਏ ਦਾ ਮੁੰਡਾ ਉਹਦੀ ਸ਼ਾਦੀ ਆ ਉਹ ਦਿਨ ਥੋੜ੍ਹੇ ਰਹਿਣ ਦੇ ਤੇ ਉਹਨੂੰ ਕੋਈ ਬੱਚਿਆਂ ਨੂੰ ਖਿਆਲ ਨਹੀਂ ਉਹ ਸਾਡੇ ਕੋਲ ਲੱਗਦੇ ਨਹੀਂ ਗੁੜ ਵੀ ਦਿੰਦੇ ਸੀ ਉਦੋਂ ਘਿਓ ਵੀ ਦਿੰਦੇ ਸੀ ਦੁੱਧ ਦਿੰਦੇ ਸੀ ਇੰਨਾ ਦੁੱਧ ਇਕੱਠਾ ਤੇ ਇੰਨਾ ਘਿਓ ਤੇ ਮੈਂ ਕਹਿੰਦਾ ਜਨਾਬ ਉਹਦਾ ਖੱਦਰ ਹੁੰਦਾ ਸੀ ਖੱਦਰ ਲੋਕਾਂ ਸਕਾ ਦੇ ਦੇਣਾ ਉਹ ਮੈਂ ਕਹਿੰਦਾ ਬਲਕਿ 4 ਬੱਚਿਆਂ ਦਾ ਜੇਦ ਉਦੋਂ ਦਿੰਦੇ ਸੀ ਲੋਕ ਦਿੰਦੇ ਸੀ ਸਹੀ ਉਹਨਾਂ ਜ਼ਮਾਨੇ 'ਚ ਸਮਝ ਆਈ ਤੇ ਹੁਣ ਕੋਈ ਪੁੱਛਦਾ ਨਹੀਂ ਮੈਂ ਕਹਿੰਦਾ ਗਵਾਂਢ ਸਰਕਾਰ ਮੇਰੀ ਫੌਜ ਕੀ ਹੋਵੇ ਨਾ ਸਾਡੇ ਗਵਾਂਢ ਫੌਜ ਕੇ ਤੇ ਕੋਟ ਟੇਪਾਂ ਚੱਲਣ ਡਈਆਂ ਕੋਟ ਗਾਣੇ ਵੱਜਣ ਡਿਆ ਕਿਸੇ ਨੂੰ ਪਤਾ ਹੀ ਮਰ ਗਿਆ ਤੇ ਭਾਈ ਜੀ ਦਾ ਮੁੰਡਾ ਮਰ ਗਿਆ ਉਹ ਤਾਂ ਮੇਰਾ ਕਹਿੰਦਾ ਕੋਈ ਮਰ ਗਿਆ ਹੁਣ ਇਹ ਮਾਹੌਲ ਹੈ ਫਿਰ ਆਈ ਬਲੋਚੀ ਮਿਲਟਰੀ ਅੱਛਾ ਇਹ ਜਿਹੜੇ ਜਗ੍ਹਾ ਹੈ ਇੱਥੇ ਕੈਂਪ ਲੱਗ ਗਿਆ ਸੀ ਬਹੁਤ ਜ਼ਿਆਦਾ ਉਦੋਂ ਆ ਗਏ ਉਹਨਾਂ ਨੇ ਫਿਰ ਸਾਰੇ ਜਿਹਨੇ ਸਿੱਖ ਸਾਰੇ ਉਹਨਾਂ ਨੇ ਕੋਈ ਚੰਦ ਬਣਿਆ ਬਚਿਆ ਉਹ ਭੱਜ ਨੱਠ ਕੇ ਵੈਸੇ ਉਹਨਾਂ ਸਾਰੇ ਮਾਰ ਟੋਏ ਪਟਾ ਕੇ ਤੇ ਉਹ ਜਿਹੜੇ ਸੀ ਨਾ ਮੁਰਦੇ ਧੂਤ ਵਿੱਚ ਸਿੱਟ ਜਾਂਦੇ ਸੀਗੇ ਵੀ ਧੂਤ ਸਿੱਟ ਜਾਂਦੇ ਸੀਗੇ ਕਿੰਨੀ ਕਤਲ-ਵਾਰਤ ਹੋਈ ਬਹੁਤ ਜ਼ਿਆਦਾ 14 ਲਾਸ਼ਾਂ ਅਸੀਂ ਖੁਦ ਮੈਂ ਆਪਦੇ ਅੱਖਾਂ ਨਾਲ ਵੇਖੀਆਂ ਹੋਈ ਜਿਹੜੇ ਉਹ ਮਿੰਟਰੀ ਬੰਦਾ ਮਰੇ ਸੀ ਮਿੰਟਰੀ ਦੇ ਬੰਦੇ 14 ਬੰਦੇ ਮਰੇ ਸੀ ਮਿੰਟਰੀ ਦੇ ਬੰਦੇ ਅੱਛਾ ਬਾਕੀ ਫਿਰ ਉਹਨਾਂ ਨੇ ਪਿੱਛੋਂ ਹੋਰ ਬੰਦੇ ਮੁਕਾ ਲਏ ਉਹਨਾਂ ਨੇ ਯਾਨੀ ਪਿੰਡ ਉਹਨਾਂ ਆਜ਼ਾਦ ਦਿੱਤਾ ਜੀ ਉਹਨਾਂ ਨੇ ਪਿੰਡ ਉਜੜ ਗਿਆ ਸਾਰਾ उजड़ के गया भी इदा गड्ढे गुड्डे इदा भरे छड़ गए डंगर छड़ गए मईयां डंगर शंगर इदा जो किसी कोई माड़ा कोटा है कोई लैद हो गया सब कुछ छड़ के इदा तुर पे जी कदे जाना उन्हें की शायद मुझे वो आगे गाड़ी लम्मी पै गई क्योंकि मल्ला साहब पहले गल गा मेरे उत्तों दी मेरे उत्तों ने लगा गड़ा मैनू मार मेरा सेवा बाल ते बाद में तीजा समान लैके जाए उधर असी 2 साल फेर है जी उत्थे हिसाब कर लो भी एक खुद देखो भी 2 साल फेर है जी उत्थे 42 साल यानी कि असी वो मल्ला सो हाथ च रहे हूँ दसो अज कोई एक दिन जवाई आ जाए ना जवाई माफ़ करना मैं गुस्सा नहीं करना जवाई आ जाए ना तो जवाई ने सरकार के यार ये चली जाए मुंडा ये यार मुंडा चली जाए असी 42 साल सिख दे घर च रहे तू सोचे प्यार कितना प्यार अच्छा बजुर्गो ਤੁਸੀਂ ਉਹ ਵੇਲਾ ਵੇਖਿਆ ਅਨਵੰਡਿਆ ਪੰਜਾਬ ਤੁਸੀਂ ਵੇਖਿਆ ਇੱਕ ਪਿੰਡ 'ਚ ਸਾਰੇ ਧਰਮਾਂ ਦੇ ਲੋਕ ਵੇਖੇ ਠੀਕ ਹੈ ਅਗਰ ਉਹ ਲੋਕ ਉਹਨਾਂ ਦੇ ਅੱਗੇ ਬੱਚੇ ਆਪਣਾ ਪਿੰਡ ਵੇਖਣ ਆਉਣਾ ਚਾਹੁੰਦੇ ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਵਾਂਗੇ ਜੀ ਅਸੀਂ ਜਾਣੀ ਕਿ ਹਿਸਾਬ ਨਾਲ ਵੀ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਸਮਝਾਂਗੇ ਵਾਹ ਸਮਝਦੇ ਜੀ ਜ਼ਬਰਦਸਤ ਬਾਕੀ ਜਿਹੜਾ ਸਾਡਾ ਜਿੰਨਾ ਕਿ ਸਾਡੇ ਮੇਰੇ 'ਚ ਖੂਨ ਹੈਗਾ ਸਾਰਾ ਦਿਆਂਗੇ ਉਹਨਾਂ ਨੂੰ ਹੋਰ ਕੀ ਚਾਹੀਦਾ ਦੱਸੋ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਇਸ ਵੇਲੇ ਮੈਂ ਬੈਠਾ ਜੀ 58 ਚੱਕ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਜੜ੍ਹਾਂਵਾਲਾ ਦੇ ਵਿੱਚ ਔਰ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਅਨਵੰਡੇ ਪੰਜਾਬ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਹਾਂ ਔਰ ਇਸੇ ਤਰ੍ਹਾਂ ਦੀ ਇੱਕ ਅਨਵੰਡੇ ਪੰਜਾਬ ਦੀ ਕਹਾਣੀ ਨੂੰ ਲੈ ਕੇ ਬਜ਼ੁਰਗਾਂ ਦੇ ਲਾਗੇ ਬੈਠੇ ਹਾਂ ਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਜੀ बाबा जी की हाल ने ठीक हो अल्लाह नबी दा करम है शुक्र है जी अल्लाह रसूल दा रहमत है ठीक अल्लाह दा करम जेड़ा बाबा जी नां की ਤੁਹਾਡਾ अब्दुल अजीज हाँ जी ਤੇ ਤੁਹਾਡੇ ਵਾਲਿਦ ਸਾਹਿਬ ਦਾ नबी बख्श दादा जी ਦਾ ਨਾਮ याद नूर माई
ਤੇ ਜਿੱਥੇ ਆਪਾਂ ਬੈਠੇ ਆ ਇਸ ਪਿੰਡ ਦਾ ਕੀ ਨਾਂ ਜੀ? ਇਹ ਕੋਟਲੀ ਕੰਬੋਆਂ ਦੀ ਕੋਟਲੀ ਕੰਬੋਆਂ ਦੀ ਜੀ। ਤੇ ਜਿਹੜੀ ਨਹਿਰ ਆ ਇਹ ਹੈਗੀ ਆ ਆਪਣੇ ਕੀ ਨਾਂ ਭੁੱਲ ਗਿਆ ਨਹਿਰ ਦਾ, ਗਾਹਬੇ ਨਹਿਰ ਆ। ਗਾਹਬੇ ਗੋਗੇਰਾ ਬ੍ਰਾਂਚ। ਹਾਂਜੀ ਗੇਰਾ ਬਚਾ। ਅੱਛਾ ਠੀਕ ਹੋ ਗਿਆ। 58 ਚਾ ਕੋਟਲੀ ਕੰਬੋਆਂ ਦੀ ਆ ਇਹ। ਕੋਟਲੀ ਇਹ ਪਿੰਡ ਸਾਰਾ ਕੰਬੋਆਂ ਦਾ ਸੀ ਨਾ। ਅੱਛਾ ਜੱਟ ਕੋਈ ਨਹੀਂ ਸੀ, ਕੰਬੋ ਸੀ ਇਹ ਸਾਰੇ। ਅੱਛਾ 47 ਤੋਂ ਪਹਿਲੇ ਤੁਸੀਂ ਉਧਰੋਂ ਆਏ ਹੋ, ਇੱਥੇ ਦੇ ਵਸਿੰਦੇ ਹੋ? ਮੇਰੀ ਪੈਦਾਇਸ਼ ਇਸ ਪਿੰਡ ਦੀ ਆ। ਅੱਛਾ ਮੱਲਾ ਸੋਂ ਦੇ ਹਾਤੇ ਦੀ। ਮੱਲਾ ਸਿੰਘ। ਜਿਹੜਾ ਸਾਡਾ ਦਾਦਾ ਸੀ ਨਾ ਉਹ ਆਇਆ ਸੀ ਪਿੱਛੋਂ ਪੂਨੀਆਂ ਦੇ ਵਿੱਚੋਂ ਇੱਧਰ। ਠੀਕ ਹੋ ਗਿਆ। ਹਾਂਜੀ ਤੇ ਅੱਛਾ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ? ਇਸ ਮੌਕੇ ਹਾਂ ਯਾਨੀ 25 ਸਾਲ ਵਾਲਾ ਤੋਂ ਪਹਿਲੇ ਤੇ ਜਿਹੜਾ ਹੁਣ ਪਾਕਿਸਤਾਨ ਬਣਿਆ ਕਿੰਨੇ ਸਾਲ ਵਾਲਾ? 73 ਸਾਲ ਹੋ ਗਏ, 73 ਵਰੇ। ਤੇ 25 ਤੇ 73 ਲਾਲਾ ਸਾਹਿਬ ਕਿੰਨੇ ਬਣਦੇ ਆ? 98 ਸਾਲ, 100 ਦੇ ਲਾਗੇ ਲੱਗੇ। ਹਾਂ ਬਸ ਇਨਸ਼ਾਅੱਲਾ ਤਾਲਾ। ਇੱਥੇ ਹੁਣ ਤੁਹਾਡੀ ਜਦੋਂ ਉਸ ਵੇਲੇ 25 ਸਾਲ ਉਮਰ ਸੀ, ਤੁਸੀਂ ਤਾਂ ਫਿਰ ਜਾਣਦੇ ਹੋਣੇ ਕਿ ਇਸ ਪਿੰਡ 'ਚ ਕੌਣ-ਕੌਣ ਕਿਹੜੇ-ਕਿਹੜੇ ਸਿੱਖ ਰਹਿੰਦੇ ਸੀਗੇ? ਦੇਖੋ ਜੀ ਉਸ ਮੌਕੇ ਜਿਹੜੇ ਸੀ ਪਿੰਡ ਦੇ ਮਸ਼ਹੂਰ, ਇੱਕ ਸੀਗਾ ਜੀ ਹਰਨਾਮ ਸਿੰਘ। ਹਰਨਾਮ ਸਿੰਘ, ਡਾਕਟਰ ਹਰਨਾਮ ਸਿੰਘ ਕਹਿੰਦੇ ਸੀ ਉਹਨੂੰ। ਡਾਕਟਰ ਸੀ? ਡਾਕਟਰ ਹਰਨਾਮ ਸਿੰਘ ਹੁੰਦਾ ਸੀ। ਅੱਛਾ। ਬਕਾਇਆ ਜਿਹੜੇ ਪਿੰਡ ਦੇ ਚੌਧਰੀ ਸਾਡੇ ਹੁਣ ਚੌਧਰੀ ਆਮ ਜਿਹੜੇ ਉਹਦੇ ਚੌਧਰੀ ਹੁੰਦੇ ਸੀ ਹਰਨਾਮ ਸਿੰਘ ਤੇ ਹਾਕਮ ਸਿੰਘ ਲੰਬੜਦਾਰ, ਨਾਰਾਇਣ ਸਿੰਘ ਲੰਬੜਦਾਰ। ਅੱਛਾ। ਤੇ ਜਵਾਰ ਸਿੰਘ ਡੂਡੇ। ਜਵਾਰ ਸਿੰਘ ਡੂਡੇ। ਡੂਡੇ ਮਸ਼ਹੂਰ ਸੀ ਸਾਡੇ। ਅੱਛਾ ਸਮਝਦਾ ਜੀ? ਅੱਛਾ। ਇਹ ਸੀ ਸਾਡੇ ਪਿੰਡ ਦੇ ਇੱਕ ਮੋਤਬਰ। ਅੱਛਾ। ਜਿਹਦਾ ਮੋਤਬਰ ਪਿੰਡ ਦੇ ਸਾਡੇ ਸੀ 5-7 ਬੰਦੇ ਉਹਨਾਂ ਬਹਿ ਜਾਣਾ। ਅੱਛਾ। ਬੋਰਡ ਥੱਲੇ ਆ ਕੇ ਬਹਿ ਜਾਣਾ ਉਹਨਾਂ ਨੇ ਤੇ ਉਹਨਾਂ ਜਾ ਕੇ ਪਤਾ ਕਰਨਾ ਯਾਰ ਕਿਹੜਾ ਕੋਈ ਗਰੀਬ ਕਿਹੜਾ ਵਾ ਫਲਾਣਾ ਕਿੱਦਾਂ ਵਾ ਇਹ ਆ ਜੀ ਉਹਦੇ ਜਾਨੀ ਹਿਸਾਬ ਨਾਲ ਕਰਮ ਬੰਦੇ ਸਾਧਣੇ ਕਿਸੇ ਨੂੰ ਘਿਓ ਦੇ ਦੇਣਾ ਕਿਸੇ ਨੂੰ ਕੁਛ ਦੇ ਦੇਣਾ ਜਾਨੀ ਹਿਸਾਬ ਨਾਲ ਗੁਰਬੱਦੀ ਅਹਿਸਾਸ ਕਰਦੇ ਸੀ। ਅੱਛਾ। ਇਹ 5-6 ਬੰਦੇ ਸਾਡੇ ਪਿੰਡ ਦੇ ਮੋਤਬਰ ਸੀ। ਮੋਤਬਰ ਸੀ। ਬਲਕਿ ਇਹਨਾਂ ਨੇ ਇੱਥੋਂ ਜਾ ਕੇ ਫੈਸਲਾਬਾਦ ਜਾ ਕੇ ਡਾਕਟਰ ਜਿਹੜਾ ਸੀ ਉਹ ਪੜ੍ਹਿਆ ਲਿਖਿਆ ਵੀ ਹੈਗਾ ਸੀਗਾ। ਇਹਨਾਂ ਜਾ ਕੇ ਫੈਸਲਾਬਾਦ ਜਨਾਬ ਇਹਨਾਂ ਨੇ ਜਿਹੜੀ ਸੀ ਨਾ ਆਪਣੀ ਉਹ ਕਚਹਿਰੀਆਂ ਉੱਥੇ ਜਾਨੀ ਕਿ ਜੱਜ ਅੱਗਾ ਪਿੱਛੇ ਕਿਤੇ ਹੋ ਜਾਏ ਇਹਨਾਂ ਜਾ ਕੇ 3 ਘੰਟੇ ਜਾ ਕੇ ਉੱਥੇ ਜਾਨੀ ਇਹਨਾਂ ਆਪਣੀ ਹੁਕਮਰਾਨੀ ਕਰ ਲਈ ਸੀ ਇਹਨਾਂ ਨੇ। ਅੱਛਾ। ਹਾਂਜੀ ਕਬਜ਼ਾ ਕਰ ਲਿਆ ਸੀ ਉਹ ਜਿੱਥੇ ਜੱਜ ਬਹਿੰਦੇ ਬੁੰਦੇ ਆ। ਅੱਛਾ। ਹਾਂਜੀ ਉਹਦੇ ਦੀ ਗੱਲ ਹੈ। ਅੱਛਾ ਤੇ ਉਹ ਵੈਸੇ ਤੇ ਕਿੰਨੀਆਂ ਬਰਾਦਰੀਆਂ ਸਨ? ਮੁਸਲਮਾਨ, ਸਿੱਖ, ਹੋਰ ਕੌਣ ਰਹਿੰਦੇ? ਇੱਥੇ ਸਾਡੀਆਂ ਬਰਾਦਰੀ ਸੇ ਜਨਾਬ ਜੀ ਇੱਕ ਸੀਗੇ ਇੱਕ ਕਬੋ। ਅੱਛਾ। 2 ਨੰਬਰ ਤੇ ਆ ਗਿਆ ਚੂੜੇ, ਚਮਾਰ। ਸਹੀ ਸਮਝ ਨਾ? ਇਹ ਜਾਨੀ ਜ਼ਿਆਦਾ ਚਮਾਰ ਤੇ ਚੂੜੇ ਜ਼ਿਆਦਾ ਸੀਗੇ। ਅੱਛਾ। ਕੁਛ ਤੇਲੀ ਬਰਾਦਰੀ, ਕੁਛ ਮੋਚੀ ਬਰਾਦਰੀ। ਸਹੀ। ਜ਼ਿਆਦਾ ਇਹ ਪਿੰਡ ਸਾਰਾ ਸੀ ਕਬੋਆਂ ਦਾ ਪਿੰਡ ਸਾਰਾ ਸੀ। ਹਾਂਜੀ। ਪਿੰਡ 'ਚ ਗੁਰਦੁਆਰਾ ਵੀ ਹੈ ਸੀ? 2 ਗੁਰਦੁਆਰੇ। 2 ਗੁਰਦੁਆਰੇ। ਇੱਕ ਗੁਰਦੁਆਰਾ ਸਾਡੇ ਲਾਗੇ ਆ। ਅੱਛਾ। ਇਹ ਤਾਂ ਹੁਣ ਖਤਮ ਹੋ ਗਿਆ ਕਿ ਲੋਕੀ ਬਾਤ ਕਰ ਲਿਆ। ਇੱਕ ਗੁਰਦੁਆਰਾ ਉਹ ਪਰਲੇ ਬਣੇ ਸੀ ਇਹ 2 ਗੁਰਦੁਆਰੇ ਸਿੱਖਾਂ ਦੇ ਸੀਗੇ। ਠੀਕ ਹੋ ਗਿਆ। ਇੱਕ ਗੁਰਦੁਆਰਾ ਹੈਗਾ ਚੂੜਿਆਂ ਦਾ। ਅੱਛਾ। ਤੇ ਚਮਾਰਾਂ ਨੂੰ ਇਹਨਾਂ ਇਜਾਜ਼ਤ ਨਹੀਂ ਦਿੱਤੀ ਇਹਨਾਂ ਕਬੋਆਂ ਚਮਾਰ ਅਸੀਂ ਬਣਾਉਣਾ ਕਿ ਅਸੀਂ ਨਹੀਂ ਬਣਾਉਣ ਦੇਣਾ। ਅੱਛਾ। ਹਾਂਜੀ। ਸਹੀ। ਤੇ ਮਸਜਿਦ ਬਣਾਈ ਸੀ ਬਾਅਦ ਚ ਬਰਿਆਮਾ ਜਿਹੜਾ ਸੀ ਬਰਿਆਮੇ ਦਾ ਪਿਓ ਸੀਗਾ ਜਿਹੜਾ ਸੀ ਨਾ ਉਹਨੇ ਮਸਜਿਦ ਬਣਾਈ ਛੋਟੀ ਇੱਕ ਮੰਜੀ ਮਹੱਲੇ ਦੀ ਸੀਗੀ। ਅੱਛਾ। ਉਹਦੇ ਚ ਉਹ ਛੋਟੀ ਮਸਜਿਦ ਸੀ। ਛੋਟੀ ਮਸਜਿਦ। ਹਾਂ। ਅੱਛਾ ਸਿੱਖਾਂ ਦਾ, ਮੁਸਲਮਾਨਾਂ ਦਾ, ਬਾਕੀ ਬਰਾਦਰੀਆਂ ਦਾ ਵਸੇਬ ਕਿਦਾਂ ਦਾ ਸੀਗਾ? ਵਸੇਬ ਇਸ ਤਰ੍ਹਾਂ ਸੀ ਜਿੱਦਾਂ ਸੀ ਹੁਣ ਹੈ ਨਾ। ਜਿੱਦਾਂ ਹੁਣ ਇਹਦੇ ਨਾਲ ਵੀ ਜਾਨੀ 10 ਗੁਣੇ ਬਿਹਤਰ ਸੀ। ਬਿਹਤਰ ਸੀ ਮਤਲਬ ਆਪਸ ਚ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ? ਕੋਈ ਦੀਨ ਦੀ, ਕੋਈ ਸਾਡੀ ਇਸਲਾਮ ਦੀ ਕੋਈ ਬੰਦੀ ਨਹੀਂ ਸੀ, ਕੋਈ ਗੱਲਬਾਤ ਨਹੀਂ, ਕੋਈ ਕਿਸਮ ਦੀ ਨਹੀਂ। ਜਿਸ ਤਰ੍ਹਾਂ ਜਾਨੀ ਆਪਣੇ ਸਕੇ ਨਹੀਂ ਹੁੰਦੇ। ਹਾਂ। ਸਕੇ ਨਾਲੋਂ ਜ਼ਿਆਦਾ ਬਾਤ ਕਸ਼ੇ ਸੀ ਇੱਕ ਦੇ ਨਾਲ। ਹਾਂ ਕਿ ਪਿੱਛੋਂ ਇਕੱਠੇ ਜੋ ਆਏ ਸੀ ਉਧਰੋਂ। ਹਾਂ। ਸਾਡੇ ਜਾਨੀ ਸਾਹਮਣੇ ਜੰਮਣ ਮਰਨ ਇਹ ਉਹ ਹੋਣਾ ਪਰ ਸਾਰਾ ਸਾਂਝਾ ਸੀ ਸਾਰਾ ਜੀ। ਸਹੀ। ਅੱਛਾ ਤੁਸੀਂ ਉਸ ਵੇਲੇ ਪੜ੍ਹਦੇ ਸੀ? ਨਹੀਂ ਪੜ੍ਹਦੇ ਨਹੀਂ ਸੀ, ਮੰਜਾ ਚਾਰਦੇ? ਨਹੀਂ ਉਦੋਂ ਆਪਣਾ ਇੱਦਾਂ ਮਾੜਾ ਮੋਟਾ ਕਰ ਲੈਂਦੇ ਸੀ, ਮਈਆਂ ਵੀ ਰੱਖੀਆਂ, ਪੱਠੇ ਲੈ ਆਉਣੇ ਹਿਸਾਬ ਦੇਣਾ ਉਹਦੇ ਮਨ ਵਿੱਚ। ਅੱਛਾ ਤੇ ਮਤਲਬ ਕਿ ਤੁਹਾਡੇ ਕੋਈ ਯਾਰ ਬੇਲੀਆਂ ਦੇ ਨਾਮ ਚੇਤੇ? ਨਾ ਦੇਖੋ ਜੀ ਹੁਣ ਹਿਸਾਬ ਦੇ ਨਾਲ ਕਈ ਮੁੰਡੇ ਵਾਕਫ ਸੀ ਇਸ ਤਰ੍ਹਾਂ ਹਿਸਾਬ ਦੇ ਨਾਲ ਤੇ ਕਈਆਂ ਦੇ ਨਾਂ ਨਹੀਂ ਵੀ ਯਾਦ ਹੈਗੇ। ਇਸ ਤਰ੍ਹਾਂ ਗੱਲ ਇਹ ਨਾ ਬੰਦਾ ਗੱਲ ਉਹ ਜਿਹੜੀ ਬੰਦੇ ਕੋਈ ਪਾਏਦਾਰ ਬੰਦੇ ਗੱਲ ਕਿਉਂ ਮੇਰੇ ਜਦ ਉਹਨਾਂ ਜ਼ਮਾਨੇ ਵਿੱਚ ਸੀ ਨਾ ਜਿਹੜੇ ਮੁੰਡੇ ਵੀ ਹੁੰਦੇ ਸੀ ਨਾ ਉਹ ਇਹ ਤਲਕਤ ਰੱਖਦੇ ਸੀ ਇੱਕ ਬੁੜਿਆਂ ਨਾਲ। ਅੱਛਾ। ਸਮਝ ਨਾ? ਮੁੰਡਿਆਂ ਤਲਕਤ ਘੱਟ ਸੀਗੇ। ਅੱਛਾ। ਗਾਂ ਸਾਡੇ ਵੀ ਬਾਬੇ ਝੰਡੇ ਨੇ ਕਹਿਣਾ, ਆਪਣੇ ਕਰਮਦੀ ਨੇ ਕਹਿਣਾ ਵੀ ਯਾਰ ਸਿਆਣੇ ਬੰਦੇ ਵਿਆਹ ਕਰੋ, ਤੁਹਾਨੂੰ ਕੁੜੀ ਆਵੇ ਅਕਲ ਆਊਗੀ, ਤੁਹਾਨੂੰ ਕੋਈ ਅਕਲ ਆਏਗੀ, ਤੁਹਾਨੂੰ ਕੋਈ ਮੱਤ ਦੇਣਗੇ। ਹਾਂਜੀ। ਉਹਨਾਂ ਸਾਹਮਣੇ ਇਹ ਗੱਲ ਕਹਿਣੀ ਕਾਕਾ ਗੱਲ ਸੁਣੋ, ਤੁਸੀਂ ਗਰੀਬ ਬੰਦੇ ਹੋ ਤੇ ਘਰੋਂ ਗਰੀਬ ਬੰਦਾ ਹੋਵੇ ਜੋਰੋਂ ਗਰੀਬ ਨਾ ਹੋਵੇ ਕਿਉਂ ਕਦੇ ਮਜ਼ਦੂਰੀ ਕਰਕੇ ਖਾ ਲਓਗੇ। ਸਾਨੂੰ ਇਹ ਮੱਤ ਦੇਣੀ ਉਹਨਾਂ ਨੇ ਸਮਝ ਆਈ ਵੀ ਘਰੋਂ ਗਰੀਬ ਹੋਵੇ ਜੋਰੋਂ ਗਰੀਬ ਨਾ ਹੋਵੇ, ਨਾ ਧੀ ਹੋਵੇ ਨਾ ਪੁੱਤ ਹੋਵੇ। ਕਿਉਂ ਉਹਨੇ ਬਗਾਰੇ ਘਰ ਜਾਣਾ ਹੁੰਦਾ ਤੇ ਆਪਣਾ ਮੁੰਡਾ ਹੋਵੇ ਤਾਂ ਉਹਨੇ ਆਪਣੇ ਕੋਲ ਮਜ਼ਦੂਰੀ ਕਰਕੇ ਖਾ ਲੇਗਾ। ਅੱਛਾ ਪਿੰਡ ਦੇ ਨੰਬਰਦਾਰ ਤੁਸੀਂ ਕਿਹੜੇ ਦੱਸੇ ਸੀ? ਹਾਕਮ ਸਿੰਘ ਤੇ ਨਾਰਾਇਣ ਸਿੰਘ। ਹਾਕਮ ਸਿੰਘ ਤੇ ਨਾਰਾਇਣ ਸਿੰਘ 2 ਨੰਬਰਦਾਰ। 2 ਨੰਬਰਦਾਰ ਸਾਡੇ। ਅੱਛਾ ਜਦੋਂ 47 ਚ ਸਿੱਖ ਇੱਥੋਂ ਗਏ ਨੇ ਉਹ ਆਪ ਚਲੇ ਗਏ ਜਾਂ ਉਠਾਇਆ ਗਿਆ? ਇਹ ਪਹਿਲੇ ਆਈ ਸੀ ਇੱਥੇ ਡੋਗਰਾ ਮਿੰਟ ਦੀ। ਅੱਛਾ। ਉਠਾਉਣ ਵਾਸਤੇ
ਇਹਨਾਂ ਨੇ ਜਾਨੀ ਕਿ ਉਹ ਸੀ ਨਾ ਆਪਣਾ ਸਕੂਲ ਹਿੰਦੁਸਤਾਨ ਛੋਟਾ ਸਕੂਲ ਹੁੰਦਾ ਸੀ ਅੱਛਾ ਇੱਥੇ ਰੇਤ ਉਹਦੀਆਂ ਬੋਰੀਆਂ ਬਾਰੀਆਂ ਰੱਖ ਲੋ ਕੇ ਵਿੱਚ ਇੱਥੇ ਜਾ ਆਪਣਾ ਲੈ ਕੇ ਬਹਿ ਗਏ ਸੀ ਆਪਣਾ ਇੱਕ ਤੋਪ ਬਣਾ ਲਈ ਇਹਨਾਂ ਨੇ ਆਪਣੀ ਮੇਰੀ ਸਭ ਬਣਾਈ ਸੀ ਅੱਛਾ ਬਾਕੀ ਜਿਹੜੀਆਂ ਹੁੰਦੀਆਂ ਸੀ ਰਫਲਾਂ ਉਹ ਕਾਰਤੂਸ ਵਿੱਚ ਪਾਉਂਦੇ ਹੁੰਦੇ ਸੀ ਰਫਲ ਦੇ ਇਹ ਉਦੋਂ ਆਮ ਹੁੰਦੀਆਂ ਸੀ ਇਹ ਲੈ ਕੇ ਉੱਥੇ ਮੁੰਡੇ ਬਹਿ ਗਏ ਅੱਛਾ ਤੇ ਕੋਈ ਹੋਰ ਆਪਣੇ ਇੱਥੇ ਟਿੱਬਾ ਸਾਡਾ ਹੁੰਦਾ ਸੀ ਜੇ ਪੁੱਲ ਦੇ ਨਾਲ ਮੈਂ ਟਿੱਬਾ ਛੇ ਨਾਲ ਨਹੀਂ ਦੇਖਾਂ ਟਿੱਬਾ ਸਾਡੇ ਬਹੁਤ ਵੱਡਾ ਸੀ ਉੱਥੇ ਇਹਨਾਂ ਨੇ ਵੇਤ 'ਚ ਮੋਰਚੇ ਮਾਰਚੇ ਕੱਢ ਕੇ ਬਹਿ ਗਏ ਅੱਛਾ ਜਾਨੀ ਜਿਹੜੇ ਆਏ ਸੀ ਨੇ ਮਿੰਟਰੀ ਡੋਗਰੇ ਇਹਨਾਂ ਨੂੰ ਨਾ ਪੁੱਲ ਨਹੀਂ ਲੰਘਣ ਦਿੱਤਾ ਅੱਛਾ ਇਹ ਪਿੱਛੇ ਭਜਾਤੇ ਇਹਨਾਂ ਨੇ ਅੱਛਾ ਉਸ ਤੋਂ ਬਾਅਦ ਫਿਰ ਹੈ ਜੀ ਇਹ ਕੋਈ 1 ਮਹੀਨਾ ਤੇ 12 ਦਿਨ ਬਾਅਦ ਚ ਅੱਛਾ ਫਿਰ ਆਈ ਬਲੋਚੀ ਮਿੰਟਰੀ ਅੱਛਾ ਇਹ ਜਿਹੜੇ ਜਗ੍ਹਾ ਤੇ ਇੱਥੇ ਕੈਂਪ ਲੱਗ ਗਿਆ ਸੀ ਬਹੁਤ ਜ਼ਿਆਦਾ ਅੱਛਾ ਬਹੁਤ ਕੈਂਪ ਲੱਗ ਗਿਆ ਸਿੱਖ ਬਹੁਤ ਇਕੱਠੇ ਹੋ ਗਏ ਕਿਹੜੀ ਜਗ੍ਹਾ ਇਹ ਜਗ੍ਹਾ ਦੇ ਪੁੱਲ ਦੇ ਨਾਲ ਅੱਛਾ ਜਾਣਾ ਪੁੱਲ ਜਿੱਥੇ ਹੁਣ ਸਾਈਆਂ ਦੀ ਬਸਤੀ ਆ ਅੱਛਾ 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 ਇੱਥੇ ਅੱਛਾ ਇਹ ਫਿਰ ਆਈ ਬਲੋਚੀ ਮਿੰਟਰੀ ਉਦੋਂ ਆ ਗਏ ਉਹਨਾਂ ਨੇ ਫਿਰ ਸਾਰੇ ਜਿਹਨੇ ਸਿੱਖ ਸਾਰੇ ਉਹਨਾਂ ਨੇ ਕੋਈ ਚੰਦ ਬਣਿਆ ਬਚਿਆ ਉਹ ਭੱਜ ਨੱਠ ਕੇ ਵੈਸੇ ਹਾਂਜੀ ਹਾਂਜੀ ਉਹਨਾਂ ਸਾਰੇ ਮਾਰ ਦਿੱਤੇ ਹਾਂਜੀ ਇਹ ਸੁਣਿਆ ਅਸੀਂ ਵੀ ਆਪਣੇ ਵੱਡਿਆਂ ਕੋਲੋਂ ਕਿ ਜਣਾ ਵਾਲੇ ਚ ਬਹੁਤ ਕੰਮ ਚ ਬਹੁਤ ਜਾਨੀ ਇੱਥੋਂ ਤੱਕ ਹੋ ਗਿਆ ਸੀ ਬਈ ਸ਼ਹਿਰਵਾਨੇ ਦੇ ਰਾਜੇ ਰੋਡੀ ਦੇ ਰਾਜੇ ਇਹ ਰਾਣੇ ਵੀ ਫਜ਼ਲ ਖਾਂ ਅੱਛਾ ਇਹ ਬੰਦੇ ਸੱਦੇ ਨਾ ਤੇ ਪਠਾਨ ਦੇ ਸੀ ਪਠਾਨ ਇਹ ਸੱਦ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਕਿ ਬੰਦੇ ਲਾਓ ਤੇ ਲੰਮੇ ਟੋਏ ਪਟੋ ਅੱਛਾ ਇਹਨਾਂ ਫਿਰ ਟੋਏ ਪਟਾਈ ਇਹਨਾਂ ਕੋਲ ਅੱਛਾ ਬੰਦਿਆਂ ਕੋਲੋਂ ਅੱਛਾ ਟੋਏ ਪਟਾ ਕੇ ਤੇ ਉਹ ਜਿਹੜੇ ਸੀ ਨਾ ਮੁਰਦੇ ਧੂਤ ਵਿੱਚ ਸਿੱਟ ਜਾਂਦੇ ਸੀਗੇ ਵੀ ਧੂਤ ਸਿੱਟ ਜਾਂਦੇ ਸੀਗੇ ਕਿੰਨੀ ਕਤਲੋਗਾਰਤ ਹੋਈ ਸੀ ਬਹੁਤ ਜ਼ਿਆਦਾ ਕਦ ਮੈਂ ਤੇ ਇੱਕ ਵਾਰ ਤੁਹਾਨੂੰ ਦੱਸਣ ਦੇ ਵੀ ਇਹ ਸਾਡੇ ਜਿਹੜਾ ਸੀ ਨਾ ਆਪਣਾ ਹਰਨਾਮ ਸੋ ਸਾਡੇ ਪਿੰਡ ਸੀ ਇਹਦਾ ਜਵਾਈ ਸੀ ਮੁੰਡਾ ਜਿਸ ਮੌਕੇ ਤੇ ਕਤਲਗਾ ਹੋਈ ਤੇ ਉਹ ਜੋ ਨਹਿਰ ਦੇ ਨਾਲ ਲੁਕਦਾ ਆ ਗਿਆ ਅਸੀਂ ਰੋਡੀ ਚਲੇ ਗਏ ਸੀ ਇੱਕ ਮਹੀਨਾ ਬਾਅਦ ਰੋਡੀ ਰਹੇ ਸੀ ਅੱਛਾ ਉਹ ਆ ਗਿਆ ਸਾਡੇ ਕੋਲ ਉੱਥੇ ਤੇ ਸਾਡੇ ਕੋਲ ਇੱਕ ਰਾਤ ਰਿਹਾ ਫਿਰ ਅਸੀਂ ਉਹਨੂੰ ਫਿਰ ਨਹਿਰ ਲਗਾਇਆ ਜਾਨੀ ਮੈਂ ਖੁਦ ਆਇਆ ਮੇਰੇ ਨਾਲ ਸੀ ਉਹਦੇ ਮੈਂ ਤੇ ਇਹ ਕਹਿੰਗੇ ਯਾਰ ਮੈਨੂੰ ਕੋਈ ਰਾਜ ਮਾਰ ਮੁਨਾ ਦੇਵੇ ਇੱਕ ਬੰਨੇ ਮੈਂ ਸੀ ਇੱਕ ਬੰਨੇ ਮੇਰਾ ਮਾਮਾ ਸੀ ਰਹਿਮਾ ਦੋ ਜਣੇ ਸੀ ਅੱਛਾ ਮੇਰਾ ਅੱਬਾ ਨਾਲ ਕਹਿੰਦਾ ਮੈਂ ਬਾਹਰ ਖੜੋਣਾ ਵੀ ਸ਼ਾਇਦ ਤੁਹਾਡੇ ਕੋਲ ਜਾਓ ਕਿ ਗਾੜੀ ਅੱਗੇ ਨਾ ਕੋਈ ਹੋਰ ਆ ਜਾਵੇ ਇਹ ਖੜੋਤਾ ਵੇਖਦਾ ਰਿਹਾ ਅੱਛਾ ਤੇ ਨਾਲ ਇੱਕ ਬੰਨੇ ਰਹਿਮਾ ਹੋ ਗਿਆ ਇੱਕ ਬੰਨੇ ਮੈਂ ਨਹਿਰ ਤੇ ਵਿਚਾਰੇ ਉਹਨੂੰ ਕਰ ਲਿਆ ਅਸੀਂ ਨਹਿਰ ਲੰਘੇ ਸਾਹਮਣੇ ਇੱਥੋਂ ਪਾਰ ਲੰਘਾਇਆ ਉਹਨੇ ਫਿਰ ਅਸੀਂ ਅੱਛਾ ਫਿਰ ਸਾਡੇ ਪਿੰਡ ਆਇਆ ਸੀ ਇੱਥੇ ਜਵਾਈ ਇਸ ਪਿੰਡ ਦਾ ਸੀ ਮੁੰਡਾ ਅੱਛਾ ਅੱਛਾ ਹਾਕਮ ਸਿੰਘ ਦਾ ਜਵਾਈ ਹਾਂਜੀ ਅਸੀਂ ਸਹੀ ਇਹ ਕਹਿੰਦੇ ਸੀ ਵੀ ਅਸੀਂ ਇੱਥੋਂ ਜਾਣਾ ਹੀ ਨਹੀਂਗਾ ਸਿੱਖ ਕਹਿੰਦੇ ਸੀ ਜਾਣਾ ਹੀ ਨਹੀਂ ਇੱਥੋਂ ਇਹ 2-4 ਦਿਨ ਦਾ ਰੌਲਾ ਛੋੜਾ ਹੈਗਾ 2-4 ਤੇ 8 ਦਿਨ ਦਾ ਰੌਲਾ ਛੋੜਾ ਹੈਗਾ ਇਹ ਮੁੱਕ ਜਾਣਾ ਕੋਈ ਅਸੀਂ ਗੱਲ ਨਹੀਂ ਮੁੱਕ ਜਾਣਾ ਬਾਅਦ ਚ ਮੁੜ ਕੇ ਇਹਨਾਂ ਨੂੰ ਸੁਣਿਆ ਆ ਗਿਆ ਪਤਾ ਨਹੀਂ ਕਿੱਥੋਂ ਆ ਗਿਆ ਨਹੀਂ ਆ ਗਿਆ ਵੀ ਤੁਸੀਂ ਲਾਵੀ ਪਿੰਡ ਛੱਡੋ ਅਸੀਂ ਜਦੋਂ ਇਹ ਉਜੜੇ ਹੈ ਨਾ ਇੱਥੋਂ ਅਸੀਂ 4 ਦਿਨ ਬੱਕਰੀਆਂ ਇੱਧਰਲੇ ਬੰਨੇ ਮੈਨੂੰ ਪੱਕਾ ਯਾਦ ਆ ਨਾਲ ਇੱਕ ਬਾਣੀ ਮੇਰਾ ਸੀ ਇੱਕ ਮੁੰਡਾ ਸੀ ਪ੍ਰੀਤੂ ਸਿੱਖਾਂ ਦਾ ਮੁੰਡਾ ਸੀ ਇਹ ਮੁੰਡਾ ਮੇਰਾ ਸੀ ਪ੍ਰੀਤੂ ਤੋਂ ਬਾਣੀ ਸਿੱਖਾਂ ਦਾ ਮੁੰਡਾ ਸੀ ਅੱਛਾ ਅਸੀਂ 4 ਦਿਨ ਬੱਕਰੀਆਂ ਇੱਧਰਲੇ ਬੰਨੇ ਸਾਨੂੰ ਸੁਣਿਆ ਗਿਆ ਜੀ ਉਸ ਮੌਕੇ ਅਸਲੀ ਅਜ਼ਾਨ ਦੇ ਟਾਈਮ ਨਾਲ ਵੀ ਬੱਕਰੀਆਂ ਇੱਧਰ ਨਾਲ ਬੱਕਰੀਆਂ ਪਾਰ ਪਾਉਣ ਨੂੰ ਲੈ ਜਾਓ ਕਿਉਂ ਇਹਦੇ ਭਾਈ ਮਿੰਟਰੀ ਆ ਗਏ ਤੇ ਮਿੰਟਰੀ ਨੇ ਗੋਲੀ ਗਾਲੀ ਮਾਰ ਦੇਣੀ ਆ ਅਸੀਂ ਬੱਕਰੀਆਂ 15 ਦਾ ਪੁੱਲ ਲਗਾ ਕੇ ਪਾਰ ਚਲੇ ਗਏ ਇਹ ਪੁੱਲ ਨਹੀਂ ਸੁਣਨ ਤੇ ਮਿੰਟਰੀ ਆ ਗਏ ਤੇ ਉਹ ਰੋੜੀ ਚਲੇ ਗਏ ਸੀ ਉੱਧਰ ਅੱਛਾ ਉੱਧਰੋਂ ਇਹ ਬਾਅਦ 'ਚ ਮੁੜ ਕੇ 12-13 ਪਿੰਡ ਇਕੱਠੇ ਹੋ ਗਏ ਜਿਹਨੇ ਬਲੋਚ 12 ਪਿੰਡ ਪਠਾਣਾ ਦੇ ਉੱਧਰ ਬਣੇ ਆਪਣੇ ਬੱਚੇ ਕੀ ਲੱਗਦਾ ਉਹ ਵੀ ਨਾਲ ਰੋਲ ਗਏ ਇੱਧਰ ਆ ਗਏ ਇਹ ਤੇ ਬਲੋਚੀ ਮਿੰਟ ਨੇ ਨਾਮ ਫਿਰ ਨਾ ਇਹ ਪਿੰਡ ਉਹਨਾਂ ਉਠਾ ਲਿਆ ਸੀ ਅੱਛਾ ਸਭ ਤੋਂ ਪਹਿਲੇ ਆਏ ਸੀ 12 ਪਿੰਡ ਸਾਡੇ ਆਪਣਾ ਗੰਗਾਪੁਰ ਹੋਇਆ ਬਾਕੀ ਆ ਜਣਾ 11-12 ਪਿੰਡ ਸਾਰੇ ਸਿੱਖਾਂ ਦੇ ਪਿੰਡ ਜਿਹਨੇ ਸੀ ਇਹ ਸਾਡੇ ਆ ਗਏ ਸੀ ਇੱਥੇ ਪਿੰਡ ਦੇ ਵਿੱਚ 58 ਚ ਆ ਗਏ ਸਾਰੇ ਇਹ ਵੱਡੇ ਗੁਰਦੁਆਰੇ ਵਿੱਚ ਬੰਦੇ ਬਹੁਤ ਜ਼ਿਆਦਾ ਹੋ ਗਏ ਸੀਗੇ ਇਹਨਾਂ ਇੱਥੇ ਕਿਰਾਏ ਲੱਖ ਰਹੇ ਕਿਰਾਏ ਰੋਟੀ ਪੱਕਦੀ ਰਾਤ ਭਰ ਰੋਟੀ ਪੱਕਦੀ ਰਹਿੰਦੀ ਹੁੰਦੀ ਸੀ ਇੱਥੇ ਵਿੱਚੇ ਸਾਡੀਆਂ ਭੈਣਾਂ ਵਿੱਚੇ ਮਾਵਾਂ ਵਿੱਚੇ ਬੰਦੇ ਸਾਰੇ ਸਿੱਖ ਇਕੱਠੇ ਹੋ ਗਏ ਇੱਥੇ ਰਹੇ ਸਾਰੇ ਦਿਨ 14 ਗਿਣਤੀ ਦੇ ਮੈਨੂੰ ਪੱਕਾ 14 ਦਿਨ ਇੱਥੇ ਰਹੇ 14 ਦਿਨ ਇੱਥੇ ਰਹੇ ਅੱਛਾ ਬਾਅਦ ਵਿੱਚ ਕਹਿਣ ਲੱਗੇ ਵੀ ਇਹ ਹੁਣ ਸਿੱਖ ਮੁੰਡੇ ਪੁੱਤਰੇ ਪਾਤਰੇ ਹੋਏ ਤੇ ਇਹਨਾਂ ਦੇ ਜਿਹੜੇ ਮੁਸਲਮਾਨ ਹੈਗੇ ਸਾਡੇ ਇੱਕੋ ਬਾਜ਼ਾਰ ਸੀ ਨਾ ਵੀ ਇਹ ਕਦੇ ਉਹ ਨਾ ਵੀ ਕਦੇ ਇਹਨਾਂ ਸ਼ਰਾਬ ਸ਼ੁਰੂ ਪੀ ਕੇ ਮਾਫ ਕਰਨਾ ਗੁੱਸਾ ਨਹੀਂ ਕਰਨਾ ਕਿਤੇ ਵੀ ਸਾਡੇ ਚ ਧੀ ਭੈਣ ਨੂੰ ਛੇੜਿਆ ਜਾਂ ਸਾਡੇ ਇੱਕ ਦੋ ਮੁਸਲਮਾਨ ਮਾਰ ਦਿੱਤੇ ਤੇ ਪਿਓ ਦਾਦੇ ਜੰਮੇ ਪਲੇ ਇਕੱਠੇ ਸਾਰੀ ਰਹਿਣੀ ਨਹੀਂ ਗਈ ਇਹਨਾਂ ਫਿਰ ਜਨਾਬ ਥੋੜਾ ਗੁਰਦੁਆਰੇ ਅਗਲੇ ਬੰਨੇ ਕਰਕੇ 12 ਬੰਦੇ ਇੱਧਰਲੇ ਬੰਨੇ ਬਾਤੇ ਤਲਵਾਰਾਂ ਤੁਰਾਂ ਦੇ ਕੇ ਤਲਵਾਰਾਂ ਹੁੰਦੀਆਂ ਸੀਗੀਆਂ ਬਰਸ਼ੀਆਂ ਹੁੰਦੀਆਂ ਸੀ ਅੱਛਾ ਬਰਸ਼ੀਆਂ ਹੁੰਦੀਆਂ ਜਾਂ ਟੋਕੇ ਹੁੰਦੇ ਸੀਗੇ ਡਾਂਗ ਨੂੰ ਟੋਕਾ ਲਾਇਆ ਹੁੰਦਾ ਸੀ ਇਹ ਵੀ ਹੈਗੇ ਸਾਡੇ ਕੋਲ ਸੀ ਅੱਛਾ ਤੇ 12 ਬੰਦੇ ਬਹਿ ਗਏ ਉਹ ਪਰਲੇ ਬੰਨੇ ਅੰਦਰ ਇਹ 3 ਸਾਡਾ ਪਹਿਰਾ ਲੱਗਾ ਰਿਹਾ ਇਹ ਬਾਅਦ ਸਾਨੂੰ ਕਹਿਣ ਲੱਗੇ ਵੀ ਯਾਰ ਇਹ ਬੰਦੇ ਬਹੁਤ ਜ਼ਿਆਦਾ ਹੋ ਗਏ ਆ ਜੇ ਨਾ ਕਰੇ ਹੱਲਾ ਮਾਰ ਦਿੱਤਾ ਸਾਡੇ ਮੁੰਡੇ ਵੀ ਮਰ ਜਾਣਗੇ ਬਾਕੀ ਤੁਹਾਡੇ ਕੋਈ ਧੀ ਭੈਣ ਦਾ ਮਸਲਾ ਬਣੂ ਕਿ ਤੁਹਾਡਾ ਮਸਲਾ ਬਣ ਜੂ ਕੋਈ ਨਾ ਇੱਕ ਜੀ ਮਰ ਗਿਆ ਨਾ ਤੇ ਸਾਡੀ ਕੀਤੀ ਜਿਹੜੀ ਸਾਡੀ ਖੋਜ ਪੈ ਜੂਗੀ ਅੱਛਾ ਤੁਸੀਂ ਇੱਦਾਂ ਕਰੋ ਇਹ ਬੰਦੇ ਇਕੱਠੇ ਹੋਏ ਜੀ ਹਾਕਮ ਸੋ ਨਰਾਇਣ ਸੋ ਨੰਬਾ ਤੇ ਆਪਣੇ ਨਾਮ ਸੋ ਸਾਰੇ ਇਕੱਠੇ ਹੋਏ ਇੱਕ ਖਿੰਡਿਆਂ ਦਾ ਬੰਦਾ ਹੁੰਦਾ ਸੀ ਰਾਜਾ ਸੋ ਇਹ ਨਾਲ ਇਕੱਠੇ ਹੋ ਕੇ ਸਾਨੂੰ ਕਹਿਣਗੇ ਤੁਸੀਂ ਇੱਦਾਂ ਕਰੋ ਵੀ ਤੁਸੀਂ ਜਾਂ ਚੱਲ ਜਾਓ ਦਰਾਂਗੀ ਪਿੰਡ ਮੁਸਲਮਾਨਾਂ ਦਾ ਅੱਛਾ ਦਰਾਂਗੀ ਚੱਲ ਜਾਓ ਜਾਂ ਤੁਸੀਂ ਚੱਲ ਜਾਓ ਜਨਾਬ ਆਪਣੇ ਪਠਾਣਾ ਦੇ ਪਿੰਡ ਚੱਲ ਜਾਓ ਆਪਣਾ ਬਾੜ ਚੱਕ
ਤੇ ਇਦਾਂ ਕਰੋ ਦਿਨ ਤੁਸੀਂ 8 ਕਰ ਲਓ, ਫਿਰ ਤੁਹਾਨੂੰ ਹੀ ਲੈ ਆਵਾਂਗੇ। ਅੱਛਾ। ਇਹ ਕਹਿਣ ਲੱਗੇ ਨਹੀਂ ਜੀ ਇਹਦੀ ਅਸੀਂ ਐਡੀ ਦੂਰ ਨਹੀਂ ਜਾਣਾ। ਇਹ ਫਿਰ ਰਾਜਿਆਂ ਨੂੰ ਕਹਿਣ ਲੱਗੇ ਵੀ ਰਾਜਾ ਤੁਸੀਂ ਸਾਡੇ ਬੰਦੇ ਰੱਖ ਲਓ, 2 ਟਾਈਮ ਰੋਟੀ ਅਸੀਂ ਦਿਆਂਗੇ ਨੇ, ਤੇ ਇੱਕ ਤੁਸੀਂ ਨਾ 5 ਦਿਨ ਰੱਖ ਲਓ। 5 ਦਿਨ ਦਾ ਵਾਅਦਾ ਹੋ ਗਿਆ ਜੀ ਸਾਡੇ ਨਾਨਿਆਂ ਨਾਲ। ਇਹ ਸਾਨੂੰ ਆਪ ਇੱਥੇ ਸਰਕਾਰ ਮਿਲੀ, ਅਸੀਂ ਬੱਕਰੀ ਉਹਦੇ ਲੈ ਕੇ ਚਲੇ ਗਏ। ਕੋਈ ਰੋਟੀ ਪਕਾਉਂਦਾ ਸੀ ਇਹੋ ਟਾਈਮ ਥੋੜ੍ਹੀ ਜਿਹੀ, ਕੋਈ ਰੋਟੀ ਪਕਾਉਂਦਾ ਸੀ ਜੀ, ਕੋਈ ਆਟਾ ਗੁੰਨਦਾ ਸੀ, ਬੋਡੀ ਕਰ ਰਹੇ। ਇਹਨਾਂ ਕੋਈ ਰੋਟੀ ਨਾ ਪਕਾਤੇ, ਰੋਟੀ ਤੁਹਾਡੇ ਮਗਰ ਆ ਜਾਊਗੀ। ਇਹ ਇੱਦਾਂ ਹੀ ਸਰਕਾਰ ਬੂਹੇ ਖੁੱਲੇ, ਬਿਲਕੁਲ ਬੂਹਾ ਖੁੱਲ੍ਹਾ ਛੋੜੋ, ਚਾਰਾ ਪੈਰਾ ਦਿਆਂਗੇ, ਚਾਰਾ ਕੋਲੀ ਅਜੇ ਜ਼ਿੰਮੇਦਾਰ ਅਸੀਂ। ਲੈ ਜੀ ਇਹ ਜਨਾਬ ਸਾਰੇ ਉੱਧਰ ਚਲੇ ਗਏ। ਅਸੀਂ 1 ਮਹੀਨਾ ਬਾਅਦ ਰੋਟੀ 'ਚ ਰਹੇ ਸੀ ਅਸੀਂ। ਅੱਛਾ। ਬਾਅਦ ਜਿਸ ਮੌਕੇ ਪਿੰਡ ਉੱਜੜ ਗਿਆ, ਬਾਅਦ 'ਚ ਫਿਰ ਅਸੀਂ ਇੱਥੇ ਆਏ ਸੀ। ਹਾਂਜੀ, ਫਿਰ ਬਾਅਦ 'ਚ ਇੱਥੇ ਆਏ ਸੀ। ਸਹੀ। ਇਹ ਬਲੋਚਾਂ ਨੇ ਜਿਹੜੀ ਸੀ, ਬਲੋਚੀ ਮਿੱਟੀ ਉਹਨੇ ਪਿੰਡ ਜਾ ਰਿਹਾ ਸੀ। ਬਲੋਚੀਆਂ ਨੇ, ਬਲੋਚੀ ਰੈਜੀਮੈਂਟ ਆਈ ਤੇ ਹਾਂ ਉਹਨਾਂ ਨੇ ਜਾ ਰਿਹਾ ਪਿੰਡ। ਬਾਕੀ ਉਹ ਡੋਗਰਿਆਂ ਤੋਂ ਮੰਨੇ ਨਹੀਂ ਸੀ ਇਹ। ਇਹ ਵੀ ਯਾਨੀ ਕਿ ਜਨਾਬ ਮੇਰਾ ਖਿਆਲ ਆ 6 ਵਜੇ ਤੋਂ ਸ਼ੁਰੂ ਹੋਏ ਸੀਗੇ ਤੇ 3 ਵਜੇ ਸਰਕਾਰ ਮੇਰੀ ਫੇਰ ਸਿੱਖ ਕੇ ਤੁਹਾਡੇ ਸੀ। ਅੱਛਾ। ਹਾਂ ਇਹ ਕਤਲੋ ਗਾਰਤ ਨਹੀਂ ਹੋਈ? ਨਹੀਂ ਦੇਖੋ ਜੀ, ਇਹਦੇ ਵਿੱਚੋਂ 19 ਬੰਦੇ ਫੌਜ ਦੇ ਮਰ ਗਿਆ ਸੀ। ਫੌਜ ਦੇ ਮਰ ਗਏ? ਹਾਂਜੀ, ਉਹ ਇਸ ਤਰ੍ਹਾਂ ਮਾਰੇ ਇਹਨਾਂ ਪਤਾ ਕਿੱਦਾਂ, ਮੈਨੂੰ ਪੱਕਾ ਯਾਦ ਆ। ਇੱਕ ਦੀ ਟਾਹਲੀ ਹੁੰਦੀ ਸੀ ਇਹਦੇ ਬੰਨੇ ਆਪਣੇ ਜਿੱਥੇ ਪਰਵੇਜ਼ ਦਾ ਡੇਰਾ, ਬਹੁਤ ਵੱਡੀ ਟਾਹਲੀ ਸੀ। ਇਹਦੇ ਤੇ 2 ਸਿੱਖ ਚੜੇ ਸੀਗੇ। ਅੱਛਾ। ਉਹਨਾਂ ਨੇ ਸਰਕਾਰ 7 ਮਿੰਟ ਜੋ ਹਾਲੇ ਉਹਨੇ ਫਾਇਰਿੰਗ ਸ਼ੁਰੂ ਨਹੀਂ, ਉਹਨਾਂ 7 ਪਹਿਲੇ ਬੰਦੇ ਮਾਰਤੇ ਸੀ ਉਹਨਾਂ ਨੇ, ਮਿਲਟਰੀ ਬੰਦੇ ਮਾਰਤੇ ਸੀ ਉਹਨਾਂ ਨੇ। ਸਮਝ ਆਈ? ਕੁਝ ਬੰਦੇ ਸੀ ਨਹਿਰ ਲੰਘ ਕੇ ਅਗਲੇ ਬੰਨੇ। ਅੱਛਾ। ਉਹਨਾਂ ਨੂੰ ਪਤਾ ਨਹੀਂ ਸੀ, ਉਹ ਨਹਿਰ ਲੰਘ ਕੇ ਅਗਲੇ ਬੰਨੇ ਮੌਲਵੇ ਦੇ ਬਰਾਬਰ ਹੋ। ਨਹਿਰ ਲੰਘ ਕੇ ਜਿਖੇ ਦੇ ਵਿੱਚ ਦਰਸ ਇੰਨਾ ਹੁੰਦਾ ਸੀ ਵੀ ਅਸੀਂ ਐਂ ਕਰਕੇ ਲੰਘਦੇ ਹੁੰਦੇ ਸੀ। ਵਿੱਚ ਦੀ ਸਰਕਾਰ ਮੇਰੀ ਉਹ 5 ਕੇ 6 ਬੰਦੇ ਸਿੱਖਾਂ ਦੇ ਆਏ। ਉਹਨਾਂ ਮਿੰਟ ਨੂੰ ਕੋਈ ਪਤਾ ਨਹੀਂ, ਮਿੰਟ ਆਪਣਾ ਮੋਰਚਾ ਫਤਿਹ ਕਰ ਸੀ ਦੇ ਬੰਨੇ। ਉਹਨਾਂ ਪਿੱਛੋਂ ਦੀ ਆ ਕੇ ਉਹਨਾਂ ਸਰਕਾਰ ਮੈਨੂੰ ਪਿਓ ਨੇ ਮਾਰੇ ਇਹਨਾਂ ਦੇ। ਯਾਨੀ ਕਿ ਜਨਾਬ 14 ਲਾਸ਼ਾਂ ਅਸੀਂ ਖੁਦ ਮੈਂ ਆਪਦੇ ਅੱਖਾਂ ਨਾਲ ਵੇਖੀਆਂ ਹੋਈ। ਯਾਨੀ ਜਿਹੜੇ ਉਹ ਮਿੰਟ ਦੇ ਬੰਦਾ ਮਰੇ ਸੀ, ਮਿੰਟ ਦੇ ਬੰਦੇ 14 ਬੰਦੇ ਮਰੇ ਸੀ, ਮਿੰਟ ਦੇ ਬੰਦੇ। ਅੱਛਾ। ਬਾਕੀ ਫਿਰ ਉਹਨਾਂ ਨੇ ਪਿੱਛੋਂ ਹੋਰ ਬੰਦੇ ਮੁਕਾ ਲਏ ਉਹਨਾਂ ਨੇ। ਯਾਨੀ ਪਿੰਡ ਉਹਨਾਂ ਆਜ਼ਾਦ ਦਿੱਤਾ ਜੀ ਉਹਨਾਂ ਨੇ। ਪਿੰਡ ਫਿਰ ਉਜੜ ਗਿਆ ਸਾਰਾ। ਉਜੜ ਕੇ ਗਿਆ ਵੀ ਇੱਦਾਂ ਗੱਡੇ ਗੁੱਡੇ ਇੱਦਾਂ ਭਰੇ ਛੱਡ ਗਏ, ਡੰਗਰ ਛੱਡ ਗਏ, ਮਈਆਂ ਡੰਗਰ ਛੰਗਰ ਇੱਦਾਂ ਜੋ ਕਿਸੇ ਕੋਈ ਮਾੜਾ ਕੋਟਾ ਹੈਗਾ ਕੋਈ ਲੈ ਦੂਗਾ, ਸਭ ਕੁਛ ਛੱਡ ਕੇ ਇੱਦਾਂ ਤੁਰ ਪਿਆ ਜੀ। ਕਦੇ ਜਾਣਾ ਉਹਨਾਂ ਕੀ ਸ਼ਾਇਦ ਮੁੱਕੇ। ਤੇ ਉਹ ਕਦੀ ਦਿਮਾਗ ਦੇ ਵਿੱਚ ਐਵੇਂ ਬੈਠੇ ਆ, ਉਹ ਸਾਰਾ ਵੇਲਾ ਚੇਤੇ ਆ ਜਾਂਦਾ? ਸਹੀ ਪੁੱਛੇ ਨਾ, ਉਹਦਾ ਵਕਤ ਹੈ ਨਾ, ਅਗਰ ਉਹ ਵਕਤ ਚੇਤੇ ਰੱਖੀਏ ਨਾ ਅਸੀਂ, ਤੇ ਅਸੀਂ ਯਕੀਨ ਕਰਨਾ ਵੀ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਨਹੀਂ ਕੱਢ ਸਕਦੇ। ਅਗਰ ਉਹ ਵਕਤ ਯਾਦ ਕਰੀਏ ਨਾ ਅਸੀਂ, ਜਦ ਮੈਂ ਖੁਦ ਆਪਦੇ ਅੱਖਾਂ ਨਾਲ ਵੇਖਿਆ, ਤੇ ਇੱਕ ਲਫ਼ਜ਼ ਮੂੰਹ ਦੇ ਵਿੱਚੋਂ ਨਹੀਂ ਸਾਡੇ ਨਿਕਲ ਸਕਦਾ। ਜਦੋਂ ਬੰਦਾ ਆ ਚੀਜ਼ ਹੈ, ਇਹ ਬੰਦਾ ਸਾਨੂੰ ਨਜ਼ਰ ਆ ਰਿਹਾ, ਜਦੋਂ ਅਸੀਂ ਇਹ ਬੰਨਾ ਵੇਖਦੇ ਫਿਰ ਲਓ ਜੀ ਉਹ ਮੇਲੇ ਲੈ ਲਓ, ਸ਼ਾਹ ਨੂੰ ਲੁੱਟ ਲਓ, ਉਹਨੂੰ ਲੁੱਟ ਲਓ, ਉਹਨੂੰ ਲੁੱਟ ਲਓ, ਉਹਦੀ ਜ਼ਮੀਨ 'ਤੇ ਕਬਜ਼ਾ ਕਰ ਦਿਓ, ਜ਼ਮੀਨ 'ਤੇ ਕਬਜ਼ਾ ਕਰ ਲਓ, ਉਦੋਂ ਫਿਰ ਇਹ ਬੰਦੇ ਇੱਧਰ ਆ ਜਾਂਦਾ। ਇਹ ਚੀਜ਼ ਸਮਝ ਆਈ? ਯਾਨੀ ਉਹ ਤੁਸੀਂ ਕਹਿੰਦੇ ਵੀ ਉਹ ਬੱਕਰੀ ਯਾਦ ਸਹੀ ਪੁੱਛੋ ਨਾ, ਸਿਆਣੇ ਫਰਮਾਉਂਦਾ ਸੀ ਵੀ ਆਟਾ ਮੁੱਕ ਜਾਏ ਤੇ ਵਿਆਹ ਰੱਖ ਲਓ। ਸਮਝਣਾ? ਆਟਾ ਮੁੱਕ ਜਾਏ ਤੇ ਵਿਆਹ ਰੱਖ ਲਓ। ਸਮਝਣਾ? ਜੇ ਤੁਹਾਡਾ ਕੋਠਾ ਪਾਉਣ ਦਾ ਇਰਾਦਾ ਹੋਵੇ ਜਨਾਬ, ਸਮਝਦਾ ਤੁਸੀਂ, ਤੇ ਕੋਠਾ ਢਾਹ ਲਓ। ਮਿਸਾਲ ਆ। ਕਿਉਂ? ਹੁਣ ਮੈਂ ਖੁਦ ਜਦੋਂ ਮੇਰੀ ਸ਼ਾਦੀ ਹੋਈ ਆ 5 ਸਾਲ ਪਹਿਲੇ, ਮੈਨੂੰ ਖੁਦ ਪਤਾ। ਤੁਹਾਡੀ ਸ਼ਾਦੀ 47 ਤੋਂ 5 ਸਾਲ ਪਹਿਲੇ ਹੋਈ ਸ਼ਾਦੀ ਮੇਰੀ। ਅੱਛਾ। ਤੇ ਉਦੋਂ ਇਹ ਹੁੰਦਾ ਸੀ, ਤੂੰ ਤੁਰਿਆ ਜਾ ਰਿਹਾ, ਸਲਾਮ ਅਲੈਕੁਮ ਵਾਲੇਕੁਮ, ਯਾਰ ਤੈਨੂੰ ਪਤਾ ਨਹੀਂਗਾ, ਠੀਕ ਹੈ? ਉਹ ਉਧਰ ਯਾਰ ਝੰਡੇ ਦੀ ਪੋਤੀ ਦੀ ਸ਼ਾਦੀ ਆ ਜੀ, ਜੇ ਨਬੀਏ ਦਾ ਮੁੰਡਾ ਉਹਦੀ ਸ਼ਾਦੀ ਆ, ਉਹ ਦਿਨ ਥੋੜ੍ਹੇ ਰਹਿਣ ਦੇ, ਤੁਹਾਨੂੰ ਕੋਈ ਪਤਾ ਨਹੀਂ, ਖਿਆਲ ਨਹੀਂ, ਉਹ ਸਾਡੇ ਕੋਲ ਲੱਗਦੇ ਨਹੀਂ। ਉਹ ਜੀ ਬਾਪੂ ਜੀ ਮਾਫ਼ ਕਰਨਾ, ਮੈਨੂੰ ਤਾਂ ਪਤਾ ਹੀ ਨਹੀਂ, ਦੱਸਿਆ ਨਹੀਂ ਮੈਨੂੰ, ਤਾਂ ਮੈਂ ਗੱਲ ਕੀਤੀ ਸੀ ਮੇਰੇ ਨਾਲ ਭਾਈ ਨੇ, ਉਹਨੇ ਫਿਰ ਕਿਹਾ ਯਾਰ ਤੂੰ ਜਾਈ ਉੱਧਰ, ਤੇ ਮੈਂ ਟਾਈਮ ਲੱਗ ਨਹੀਂ ਆ ਸਕਿਆ। ਦੇਖੋ ਜੀ, ਗੁੜ ਵੀ ਦਿੰਦੇ ਸੀ ਉਦੋਂ, ਘਿਓ ਵੀ ਦਿੰਦੇ ਸੀ, ਦੁੱਧ ਦਿੰਦੇ ਸੀ, ਇੰਨਾ ਦੁੱਧ ਇਕੱਠਾ ਤੇ ਇੰਨਾ ਘਿਓ, ਤੇ ਮੈਂ ਕਹਿੰਦਾ ਜਨਾਬ ਉਦੋਂ ਖੱਦਰ ਹੁੰਦਾ ਸੀ। ਖੱਦਰ ਲੋਕਾਂ ਸਕਾ ਦੇ ਦੇਣਾ, ਉਹ ਮੈਂ ਕਹਿੰਦਾ ਬਲਕਿ 4 ਬੱਚਿਆਂ ਦਾ ਜੇ ਦੋ ਦਿੰਦੇ ਸੀ, ਲੋਕ ਦਿੰਦੇ ਸੀ। ਸਹੀ। ਉਹਨਾਂ ਜ਼ਮਾਨੇ 'ਚ ਸਮਝ ਆਈ? ਤੇ ਹੁਣ ਕੋਈ ਪੁੱਛਦਾ ਨਹੀਂ। ਮੈਂ ਕਹਿੰਦਾ ਗਵਾਂਢ ਸਰਕਾਰ ਮੇਰੀ ਫੌਜ ਕੀ ਹੋਵੇ ਨਾ, ਸਾਡੇ ਗਵਾਂਢ ਫੌਜ ਕੇ ਤੇ ਕੋਟ ਟੇਪਾਂ ਚੱਲਣ ਡਈਆਂ, ਕੋਟ ਗਾਣੇ ਵੱਜਣ ਡਿਆ, ਕਿਸੇ ਨੂੰ ਪਤਾ ਹੀ ਮਰ ਗਿਆ, ਤੇ ਭਾਈ ਜੀ ਦਾ ਮੁੰਡਾ ਮਰ ਗਿਆ ਹੋਵੇ ਤਾਂ ਮੇਰਾ ਕਹਿੰਦਾ ਕੋਈ ਮਰ ਗਿਆ। ਹੁਣ ਇਹ ਮਾਹੌਲ ਆ। ਹੁਣ ਵੇਖ ਲਓ ਕਿੱਡੀ ਵੱਡੀ ਗੱਲ ਤੁਸੀਂ ਕਰ ਰਹੇ ਹੋ ਕਿ ਅਸੀਂ ਬਿਲਕੁਲ ਆਪਣੀ ਮਾਫ਼ ਕਰਨਾ, ਯਕੀਨ ਕਰਨਾ, ਤੂੰ ਮੇਰੇ ਤੇ ਛੋਟਾ ਮੇਰਾ ਭਰਾ ਵਾ, ਮਤਲਬ ਬੱਚਿਆਂ ਦੇ ਪੁੱਤਾਂ ਮੁਤਾਬਕ। ਔਰ ਰਾਣੇ ਸਾਹਿਬ ਬੈਠੇ ਆ, ਜਦੋਂ 40 ਸਾਲ ਮੇਰਾ ਉੱਥੇ ਰਿਹਾ, ਮੈਂ ਉਦੋਂ ਤਗੜਾ ਸੀਗਾ, ਮੈਂ ਉਦੋਂ 18-17 ਸਾਲ ਦਾ ਸੀ ਮੇਰਾ ਖਿਆਲ, ਮੈਂ ਸ਼ਾਇਦ 20 ਦਾ ਵੀ ਹੋਊਗਾ। ਤੇ ਇਹ ਮੱਲਾ ਸੁਣ ਥਾਂ ਲੈ ਤਾ ਜਨਾਬ 12 ਰੁਪਏ ਦਾ ਇੱਥੋਂ। ਅੱਛਾ। ਤਕੀਆ ਸਾਡੇ ਸਾਹਮਣੇ ਹੁੰਦਾ ਸੀ, ਤੇ ਆਲਾ ਸੋ ਤੇ ਪਾਲਾ ਸੋ 2 ਸਿੱਖ ਹੁੰਦੇ ਸੀਗੇ ਨਾਈ। ਉਹ ਇੱਕ ਮਰ ਗਿਆ ਤੇ ਇੱਕ ਚਲੇਗਾ ਗਿੱਦੜਵਿੰਡੀ, ਉਹ ਮਿਲਣੇ ਕੋਲ ਯਾਦ ਤੂੰ ਕੀ ਜੀ, ਇਹ ਸਾਡੀ ਨਿੱਕੀ ਛਾਨੇ ਕਪਾਈ ਹੁੰਦੀ ਸੀਗੀ, ਇੱਕ ਤੋੜੇ ਛਾਨ ਪਾਈ ਹੁੰਦੀ ਸੀ, ਤੇ ਉਹ ਜੀ ਥਾਂ ਲਿਆ ਤਾ 12 ਰੁਪਈਆਂ ਦਾ। ਤੇ ਮੱਲਾ ਸਾਨੂੰ ਉਹਨੂੰ ਕੋਲੋਂ ਮੈਨੂੰ ਪੱਕਾ ਯਾਦ ਆ ਜੀ, ਉਹਨਾਂ ਜ਼ਮਾਨੇ ਪਲਿਆਂ ਜ਼ਮਾਨੇ ਵਿੱਚ
ਉਹਨੇ ਦੇਤੇ 2 ਰੁਪਏ ਵੀ ਆ ਸਾਈ ਦੇ 2 ਲੈ ਲਾ 10 ਰੁਪਏ ਤੈਨੂੰ ਦੇ ਆਗੇ ਜਾਓ ਤੂੰ ਮੁੜ ਕੇ ਵਾਪਸ ਆਏਂਗੇ ਤੈਨੂੰ 10 ਦੇ ਦੇਂਗੇ ਇਹ ਥਾਂ ਨੇ ਵੀ ਦੇ ਦੇ ਗੱਡਾ ਜੋੜਿਆ 2 ਟਗਿਆਂ ਦਾ ਗੱਡਾ ਹੁੰਦਾ ਸੀ ਉਦੋਂ ਗੱਡਾ ਜੋੜਿਆ ਲੱਕੜ ਦੇ ਪਈਏ ਹੁੰਦੇ ਸਮਾਨ ਲੱਦ ਲਿਆ ਲੈ ਜੀ ਸਾਡੇ ਨਾਨਾ ਸਾਦੇ ਸੀ ਉਹਨੂੰ ਲਓ ਤੈਨੂੰ ਇੱਧਰ ਲੈ ਸਮਾਨ ਲੈ ਉਹਦੇ ਕੋਲੋਂ ਜਿਹੜੀ ਸੀ ਉਹ ਸੀ ਆਪਣਾ ਨਾਮ ਮੈਨੂੰ ਭੁੱਲ ਮੈਂ ਦੱਸਦਾ ਨਾ ਉਹ ਉਹਦੇ ਚਲੇ ਗਏ ਜਵਾਹਰ ਸਰ ਨਾਲ ਉਹਨੇ ਦੱਸਿਆ ਵੀ ਤੂੰ ਤਾਂ ਇੱਥੇ ਬੈਠੀ ਰਮਾਨ ਤੇ ਜਿਹਨੂੰ ਤੂੰ ਵਿਆਹ ਕੇ ਲਿਆਈ ਰਹੀ ਮੈਨੂੰ ਉਹ ਤਾਂ ਮਤਲਬ ਸਮਾਨ ਲੱਦ ਕੇ ਉੱਧਰ ਜਾਣ ਡਿਆ ਉਹਦਾ ਚੂੜੇ ਮੱਲੇ ਜਾ ਕੇ ਜਾ ਕੇ ਸਮਾਨ ਲੱਦ ਲਿਆ ਗੱਡਾ ਜੋੜ ਲਿਆ ਤੇ ਉਹ ਆ ਗਈ ਦੌੜਾ ਅੱਛਾ ਤੇ ਯਾਨੀ ਮੈਂ ਸਮਾਨ ਚੁੱਕ ਕੇ ਤਗੜਾ ਮੈਂ 18 ਸਾਲ ਦਾ ਮੈਂ ਸਮਾਨ ਚੁੱਕ ਕੇ ਗੱਡੇ 'ਚ ਰੱਖਦੇ ਯਾਨੀ ਤੁਰਨ ਲੱਗੇ ਟੱਗੇ ਚੂੜਾ ਮੋਰੇ ਖੜ ਕੇ ਟੱਗੇ ਨੂੰ ਖੜੋਤਾ ਉਹ ਅੱਗੇ ਗਾੜੀ ਲੰਮੀ ਪੈ ਗਈ ਕਹਿੰਗੇ ਮੱਲਾ ਸਾਹਿਬ ਪਹਿਲੇ ਗਰਨ ਗਾ ਮੇਰੇ ਉੱਤੋਂ ਦੀ ਮੇਰੇ ਉੱਤੋਂ ਦੀ ਨਾ ਗੱਡਾ ਮੈਨੂੰ ਮਾਰ ਮੇਰਾ ਸਿਵਾ ਬਾਲ ਤੇ ਬਾਅਦ 'ਚ ਮੈਂ ਤੀਰਾ ਸਮਾਨ ਲੈ ਕੇ ਜਾਈ ਉੱਧਰ ਮੈਂ ਇਹਨੂੰ ਹੱਥੀਂ ਵਿਆਹ ਕੇ ਲਿਆਈ ਇੱਥੋਂ ਜਾ ਕੇ ਰਿਸ਼ਤਾ ਮੰਗਿਆ ਝੰਡੇ ਕੋਲੋਂ ਰਿਸ਼ਤਾ ਮੰਗਿਆ ਮੰਗ ਕੇ ਮੈਂ ਕੁੜੀ ਵਿਆਹ ਕੇ ਲਿਆਂਦੀ ਆਪ ਤੇ ਤੂੰ ਮੇਰੀ ਜੀਣੇ ਦੇ ਇਹਨੂੰ ਉੱਧਰ ਲੈ ਕੇ ਚੱਲਿਆ ਮੈਂ ਨਹੀਂ ਜਾਣ ਦੇਣੀ ਉਹ ਕਹਿਣ ਲੱਗਾ ਬੜੀ ਅਥਰੀ ਕੁੜੀ ਹੈ ਕੁੜੀ ਜਾਵੇ ਛੱਡ ਪੜਾ ਗੱਡਾ ਛੱਡ ਦੇ ਲਓ ਜੀ ਉਸ ਸਮਾਂ ਦਾ ਸਮਾਨ ਰੱਖ ਲਿਆ ਅਸੀਂ 2 ਸਾਲ ਫੇਰ ਹੈ ਜੀ ਉੱਥੇ ਅੱਛਾ ਹਿਸਾਬ ਕਰ ਲਓ ਵੀ ਦੇਖੋ ਵੀ 2 ਸਾਲ ਫੇਰ ਹੈ ਜੀ ਉੱਥੇ 42 ਸਾਲ ਯਾਨੀ ਕਿ ਅਸੀਂ ਉਹ ਮੱਲਾ ਸੋ ਦੇ ਹੱਥ 'ਚ ਰਹੇ ਅਸੀਂ ਹੁਣ ਦੱਸੋ ਅੱਜ ਕੋਈ ਇੱਕ ਦਿਨ ਜਵਾਈ ਆ ਜਾਏ ਨਾ ਜਵਾਈ ਮਾਫ਼ ਕਰਨਾ ਮੈਂ ਗੁੱਸਾ ਨਹੀਂ ਕਰਨਾ ਜਵਾਈ ਆ ਜਾਏ ਨਾ ਤੇ ਜਵਾਈ ਨੂੰ ਵਿੱਚ ਕਰਕੇ ਯਾਰ ਇਹ ਚਲੇ ਜਾਵੇ ਮੁੰਡਾ ਇਹ ਯਾਰ ਮੁੰਡਾ ਚਲੇ ਜਾਵੇ ਤੇ ਅਸੀਂ 42 ਸਾਲ ਸਿੱਖ ਦੇ ਘਰ 'ਚ ਰਹੇ ਉੱਥੇ ਸਹੀ ਤੁਸੀਂ ਸੋਚੋ ਪਿਆਰ ਕਿੰਨਾ ਕਿੰਨਾ ਪਿਆਰ ਮੈਂ ਜੀ ਮੋਚੀ ਬਰਾਦਰੀ ਨੂੰ ਤਲਕ ਰੱਖਦਾ ਮੋਚੀ ਬਰਾਦਰੀ ਹਾਂਜੀ ਮੋਚੀ ਕਰਮਦੀਨ ਮੋਚੀ ਮੇਰਾ ਨਾਨਾ ਸੀ ਜੀ ਕਰਮਦੀਨ ਮੋਚੀ ਮੇਰਾ ਨਾਨਾ ਸੀ ਹਾਂਜੀ ਨਾਲ ਝੰਡਾ ਸੀ ਝੰਡਾ ਨਾਲ ਝੰਡਾ ਸੀ ਝੰਡਾ ਇੱਕ ਸੀ ਝੰਡਾ ਨਾਲ ਸੀ ਇਹਦੇ ਨਾਲ ਸੀ ਝੰਡਾ ਇੱਕ ਹਾਂਜੀ ਅੰਬਰ ਸਿੰਘ ਤੇ ਮੇਰਾ ਨਾਮ ਮੋਹਨ ਸਿੰਘ ਮੈਂ ਸਮਝ ਗਿਆ ਹੁਣ ਇਬਰਾਹਿਮ ਹੁਣ ਵਿੱਚ ਆ ਗਿਆ ਇਹ ਜਿਹੜਾ ਅਰਜ਼ਿਆ ਜੀ ਇਹ ਜਿਹੜਾ ਸੀ ਨਾ ਆਪਣਾ ਕਰਮਦੀਨ ਤੇ ਨੂਰਮਾਈ ਜਿਹੜੇ ਸੀ ਇਹ ਸਗੇ ਭਰਾ ਸੀ ਇਹ ਸੀ ਪਿੱਛੋਂ ਪੂਨੀਆਂ ਦੇ ਰਹਿਣ ਵਾਲੇ ਜਦੋਂ ਪਿੰਡ ਵੱਜਾ ਉਦੋਂ ਨਾਲ ਇੱਧਰ ਆ ਗਏ ਸੀ ਤੇ ਉਹਦਾ ਜਿਹੜਾ ਨੂਰਮਾਈ ਦਾ ਪੁੱਤ ਨਬੀ ਬਖਸ਼ ਸੀਗਾ ਤੇ ਉਹਦਾ ਪੁੱਤ ਮੈਂ ਅਬਦੁਲ ਅਜ਼ੀਜ਼ ਬੋਲ ਰਿਹਾ ਗਾੜੀਆਂ ਸਤਲੁਜ ਦਰਿਆ ਦੇ ਨਾਲ ਸੀ ਪਿੰਡ ਪੂਨੀਆਂ ਹਾਂ ਤੁਹਾਡੇ ਕੋਲ 2 ਕਿਲੋਮੀਟਰ ਸੀ ਪਿੰਡ ਉਹ ਹਾਂਜੀ ਇਹ ਉਦੋਂ ਫਿਰ ਯਾਨੀ ਇਹ ਜਿਹੜਾ ਸੀ ਨਾ ਮੱਲਾ ਸੋਂ ਵੱਡੇ ਖੂਹ ਦੇ ਕੋਲ ਸੀ ਮੱਲਾ ਸੋਂ ਉੱਥੇ 40 ਸਾਲ ਯਾਨੀ ਕਿ ਅੱਬਾ ਰਿਹਾ ਮੇਰੀ ਪੈਦਾਇਸ਼ ਸੀ ਮੇਰੀ ਇੱਕ ਭੈਣ ਸ਼ਰੀਫਾ ਸੀ ਇੱਕ ਆਲਮੇ ਸੀ ਇੱਕ ਫਤਿਹ ਸਾਡੇ 2 ਭਰਾ 2 ਭੈਣ ਸਾਡੀ ਮੱਲਾ ਸੋਂ ਦੇ ਹਾਤੇ ਦੀ ਪੈਦਾਇਸ਼ ਹੈ ਸਾਡੀ ਹਾਂ ਅੱਛਾ ਜੀ ਯਾਨੀ ਤੁਸੀਂ ਖਾਨਦਾਨ ਮੱਲਾ ਸੋਂ ਦੇ ਖਾਨ ਦੇ ਵਿੱਚੋਂ ਆ ਤੁਸੀਂ ਮਤਲਬ ਜੀ ਠੀਕ ਜੀ ਹਾਂਜੀ ਮੈਂ ਨਵੀਂ ਵਜੇ ਦਾ ਮੁੰਡਾ ਬੋਲ ਰਿਹਾ ਯਾਨੀ ਕਿ ਮੈਂ ਜਦੋਂ ਪਾਕਿਸਤਾਨ ਬਣਿਆ ਉਹਦੇ 24-25 ਸਾਲ ਮੇਰੀ ਉਮਰ ਸੀਗੀ ਉਦੋਂ ਯਾਨੀ ਜਿਹੜੇ ਹਾਤਾ ਸੀ ਨਾ ਇਹ ਜਿਹੜਾ ਵੱਡਾ ਖੂਹ ਆਪਣਾ ਸੀ ਨਾ ਵੱਡਾ ਖੂਹ ਪਿੰਡ ਦੇ ਵਿੱਚ ਵੱਡਾ ਖੂਹ ਸੀ ਇਹਦੇ 4 ਦੁਆਰੇ 4 ਹਾਤੇ ਸੀ ਇੱਕ ਮੱਲਾ ਸੋਂ ਦਾ ਜਵਾਹਰ ਸੋਂ ਦਾ ਹਰਨਾਮ ਸੋਂ ਦਾ ਹਾਂਜੀ ਜੀ ਹਾਂ ਬਾਕੀ 4 ਬਾਜ਼ਾਰ ਸੀਗੇ ਬਾਕੀ ਸਹੀ ਗੱਲ ਹੈ 4 ਬਾਜ਼ਾਰ ਵੱਡਾ ਖੂਹ ਸੀ 4 ਬਾਜ਼ਾਰ ਸੀ ਉਹਦੇ ਜੀ ਠੀਕ ਹਾਂਜੀ ਅੱਛਾ ਠੀਕ ਸਹੀ ਗੱਲ ਹੈ ਉਦੋਂ ਵੀ ਯਾਨੀ ਜੋ ਤੁਸੀਂ ਗੱਲ ਕਰ ਰਹੇ ਹੋ ਉਦੋਂ ਯਾਨੀ ਹਿਸਾਬ ਨਾਲ ਮੈਂ ਛੋਟਾ ਸੀ ਨਾ ਉਦੋਂ ਹਿਸਾਬ ਨਾਲ ਜੇ ਤੁਸੀਂ ਗੱਲ ਕਰ ਰਹੇ ਹੋ ਯਾਨੀ ਹਾਕਮ ਸੋ ਲੰਬੜਦਾਰ ਸੀ ਆਪਣਾ ਨਰਾਇਣ ਸੋ ਲੰਬੜਦਾਰ ਸੀਗੇ ਹਾਂਜੀ
ਇਹ 2 ਨੰਬਰਦਾਰ ਸਾਡੇ ਪਿੰਡ 'ਚ ਹੁੰਦੇ ਸੀ ਉਦੋਂ। ਜਿਹੜਾ ਨਰੈਣ ਸਿੰਘ ਸੀਗਾ ਉਹ ਤਾਂ ਬੈਠਾ ਵਾ ਸਲੈਜੀ ਅੱਛਾ ਆ ਸਲੈਜਾ ਸ਼ਾਹਕੋਟ ਲਾਗੇ ਅੱਛਾ 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 ਤੇ ਜਿਹੜਾ ਹਾਕਮ ਸਿੰਘ ਸੀਗਾ ਉਹ ਬੈਠੇ ਆ ਡੰਡਾ ਪੂਰੇ ਔਰ ਉਧਰੋਂ ਪਰੇ ਜਿਹੜਾ ਵੱਡਾ ਗੁਰਦੁਆਰਾ ਸੀਗਾ ਇਹ ਇੱਥੇ ਸੀ ਨਾ ਆਪਣਾ ਤੁਹਾਡਾ ਵੱਡਾ ਗੁਰਦੁਆਰਾ ਤੇ ਛੋਟਾ ਗੁਰਦੁਆਰਾ ਉੱਧਰ ਸੀ ਤੁਹਾਡਾ ਵੱਡਾ ਗੁਰਦੁਆਰਾ ਇੱਧਰ ਸੀ ਨਾ ਆਪਣਾ ਹਾਂਜੀ 2 ਗੁਰਦੁਆਰੇ ਸੀ ਨਾ ਇੱਕ ਇੱਥੇ ਹਾਂ ਵੱਡਾ ਸੀ ਜਿਹਦਾ ਅਸੀਂ ਉਹ ਜਿਹੜਾ ਮੋਚੀ ਬਾਜ਼ਾਰ ਸੀ ਇੱਕ ਅੱਧੇ ਕੁ ਤੇਲੀ ਸੀ ਅੱਧੇ ਮੋਚੀ ਇੱਧਰ ਸੀ ਸਾਡਾ ਗੁਰਦੁਆਰਾ ਸਾਡੇ ਲਾਗੇ ਸੀ ਗੁਰਦੁਆਰਾ ਸਾਡੇ ਚੌਂਕ ਦੇ ਵਿੱਚ ਧਰਮ ਸਿੰਘ ਦੀ ਚੱਕੀ ਹੁੰਦੀ ਸੀ ਨਾ ਇਹ ਲੱਗਾ ਆ ਹਾਂਜੀ ਧਰਮਸੋਂ ਦੀ ਚੱਕੀ ਤੋਂ ਗੁਰਦੁਆਰੇ ਦੇ ਅਗਲੇ ਬੰਨੇ ਹੁੰਦੀ ਸੀਗੀ ਨਾਲ ਹੀ ਅਗਲੇ ਦੂਜੇ ਬਾਜ਼ਾਰ ਵਿੱਚ ਸੀ ਜਿੱਥੇ ਹੁਣ ਸ਼ਾਹ ਰਹਿੰਦੇ ਆ ਇੱਥੇ ਸੀ ਧਰਮਸੋਂ ਗੁਰਦੁਆਰਾ ਇੱਧਰ ਸੀਗਾ ਹਾਂਜੀ ਹਾਂਜੀ ਉਹ ਤੇ ਇਹ ਚੂੜਿਆਂ ਦਾ ਗੁਰਦੁਆਰਾ ਸੀ ਜਿਹੜਾ ਤੁਸੀਂ ਨਾਂ ਲਿਆ ਇਹ ਸੀ ਚੂੜਿਆਂ ਦਾ ਗੁਰਦੁਆਰਾ ਤੁਹਾਡਾ ਗੁਰਦੁਆਰਾ ਇੱਕ ਇਹ ਵੱਡਾ ਗੁਰਦੁਆਰਾ ਸੀ ਇੱਕ ਉੱਪਰ ਉਹ ਗੁਰਦੁਆਰਾ ਸੀ ਦੂਜੇ ਬੰਨੇ ਉਧਰ ਤੇ ਸਾਹਮਣੇ ਚੱਕੀ ਸੋਚਦੇ ਸੀ ਗੁਰਦੁਆਰੇ ਦੇ ਅਗਲੇ ਬੰਨੇ ਚੱਕੀ ਸੀਗੀ ਇਹ ਹਾਂਜੀ ਜਾਣੀ ਹਾਂਜੀ ਧਰਮਸੋਂ ਦੀ ਚੱਕੀ ਸੀ ਤੇ ਇੱਕ ਪਈ ਵਾਲਾ ਇੰਜਣ ਹੁੰਦਾ ਸੀ ਉਹਨੂੰ ਵੱਡਾ ਸਾਰਾ ਇੱਕ ਪਈਆ ਇੱਕ ਸੀ ਉਹਨੇ ਇੰਜਣ ਇੱਕੋ ਇੰਜਣ ਸੀ ਉਹ ਹਾਂਜੀ ਇੱਕ ਇੰਜਣ ਸੀ ਉਹ ਇੰਜਣ ਵੱਡਾ ਸੀਗਾ ਹਾਂਜੀ 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 ਵੀਲ ਵੱਡਾ ਸੀ ਉਹਦਾ ਇੱਕੋ ਹੀ ਵੀਲ ਸੀ ਉਹਦਾ ਹਾਂਜੀ ਹਾਂਜੀ ਇੱਕੋ ਵੀਲ ਸੀ ਉਹਦਾ ਲੁਕੜਾ ਬਹੁਤ ਕੀਤੇ ਹੁੰਦੇ ਜੀ ਜੀ ਉਦੋਂ ਖਰਾਸ ਇੰਜਣ ਤਾਂ ਬਾਅਦ ਚ ਲੱਗਾ ਪਹਿਲੇ ਖਰਾਸ ਹੁੰਦੇ ਸੀਗੇ ਉਹ ਖਰਾਸ ਵੀ ਹੈਗੇ ਸੀ ਉਹ ਪਿੰਡ 'ਚ ਆਪਣੇ 5-4 ਹਾਂ ਹੈਗੇ ਬਸ ਸਹੀ ਆ ਖਰਾਸ ਵੀ ਹੈਗੇ ਸੀ ਜੀ ਚਲੋ ਬਜ਼ੁਰਗੋ ਮੈਂ ਤੁਹਾਨੂੰ ਵੀਡੀਓ ਭੇਜਦਾ ਇਹਨਾਂ ਦੀ ਇਹ ਪੁਰਾਣਾ ਬਜ਼ੁਰਗ ਹੈ ਯਾਰ ਬਹੁਤ ਚਿਰ ਦਾ ਹੈ ਮੈਂ ਗੱਲਬਾਤ ਕਰਕੇ ਤੁਹਾਨੂੰ ਵੀਡੀਓ ਭੇਜਦਾ ਠੀਕ ਹੈ ਪੁਰਾਣਾ ਬਜ਼ੁਰਗ ਹੈ ਠੀਕ ਹੈ ਜੀ ਠੀਕ ਹੈ ਭਾਜੀ ਤੁਹਾਡੇ ਦਾਦਾ ਜੀ ਦੀ ਕਿੰਨੀ ਉਮਰ ਹੈ ਦਾਦਾ ਜੀ ਦੀ ਹੁਣ 90 ਦੇ ਲਗਭਗ ਹੈ ਜੀ 90 ਤੋਂ ਉੱਤੇ ਹੋ ਗਏ ਆ 90 ਤੋਂ ਉੱਪਰ ਹੀ ਇਹ 100 ਦੇ ਲਾਗੇ ਛਾਗੇ ਹੋਣੇ ਜਨਾਬ ਸਾਲਾਂ ਦਾ ਹੈ ਜਦੋਂ ਇੱਧਰ ਆਏ ਆ 30 ਸਾਲ ਦੇ ਸੀ ਤੁਸੀਂ ਸਹੀ ਬਿਲਕੁਲ ਸਹੀ 30 ਸਾਲ ਦੇ 95 ਸਾਲ ਦੇ ਤੇ ਬਾਬਾ ਜੀ ਆ ਬਸ ਇਹਨਾਂ ਦੇ ਹਮ ਉਮਰ ਨਹੀਂ ਮੇਰਾ ਮਤਲਬ ਮੈਂ ਵੀ 100 ਦੇ ਲਾਗੇ ਛਾਗੇ ਪਹੁੰਚ ਗਿਆ ਹਾਂ ਜਨਾਬ ਤੇ ਜੇ ਬਾਬਾ ਜੀ ਕਹਿੰਦੇ ਆ ਕਿ ਮੇਰੇ ਤੋਂ ਵੱਡੇ ਆ ਮਤਲਬ ਮੇਰੇ ਤੋਂ ਵੱਡੇ ਆ ਹਾਂ ਯਾਨੀ 4-5 ਸਾਲ ਮੇਰੇ ਤੋਂ ਵੱਡੇ ਮਾਲੂਮ ਹੁੰਦੇ ਸ਼ਕਲੋਂ ਸ਼ੁਰੂ ਤੋਂ ਮੇਰੇ 4-5 ਸਾਲ ਵੱਡੇ ਮਾਲੂਮ ਹੁੰਦੇ ਮੇਰੇ ਤੋਂ ਇਹ ਹਾਂ ਹਾਂ ਇਹ ਮੋਚੀਆਂ ਜੋ ਕਿਹੜਾ ਪੁੱਤਵਾ ਮੋਚੀਆਂ ਚ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਸੀ ਮੈਂ ਨੂਰਮਾਈ ਦਾ ਪੋਤਾ ਹਾਂ ਨਬੀ ਬਖਸ਼ ਦਾ ਮੁੰਡਾ ਮੈਂ ਨਬੀ ਬਖਸ਼ ਦਾ ਮੁੰਡਾ ਤੇ ਨੂਰਮਾਈ ਦਾ ਪੋਤਰਾ ਹਾਂਜੀ ਜਿਹੜਾ ਸੀ ਨਾ ਕਰਮਦੀਨ ਉਹ ਮੇਰਾ ਨਾਨਾ ਸੀ ਕਰਮਦੀਨ ਮੇਰਾ ਨਾਨਾ ਸੀ ਉਹਦਾ ਨਾਂ ਸੀ ਨੂਰਾਮ ਜਿਹੜਾ ਸੀ ਨੂਰਾਮ ਦਾ ਪੁੱਤ ਸੀ ਨਬੀ ਬਖਸ਼ ਤੇ ਨਬੀ ਦਾ ਪੁੱਤ ਮੈਂ ਅਬਦੁਲ ਅਜ਼ੀਜ਼ ਹਾਂ ਨਬੀ ਬਖਸ਼ ਦਾ ਪੁੱਤ ਮੈਂ ਅਬਦੁਲ ਅਜ਼ੀਜ਼ ਹਾਂ ਹਾਂ ਨਬੀ ਇਹਦਾ ਕਿਆ ਬੋਤੂ ਦਾ ਸੀਗਾ ਹਾਂਜੀ ਮੈਂ ਉਹਦਾ ਪੋਤਾ ਨਬੀ ਦਾ ਇਹਦਾ ਨਾਮ ਬੋਤੂ ਸੀ ਬੋਧੂ ਮੇਰੇ ਗਵਾਂਢ ਹੁੰਦਾ ਸੀ ਸਾਡਾ ਉਹ ਵੀ ਨਾਨੇ ਲੱਗਦਾ ਸੀ ਬੋਧੂ ਜਿਹੜਾ ਸੀਗਾ ਗਵਾਂਢ ਸਾਡੇ ਸਿਆਸ ਬਣੇ ਸੀ ਆ ਉਹਦੇ ਘਰ ਵੇਗੀ ਸੀ ਬੋਧੂ ਦੇ ਘਰ ਵੇਗੀ ਸੀਗੀ ਹਾਂਜੀ ਆ ਨਬੀਏ ਦਾ ਸੀ ਹਾਂਜੀ ਹਾਂ ਇਹ ਥਾਂ ਨਬੀਏ ਦਾ ਸੀ ਉਹਦਾ ਬੋਧੂ ਦਾ ਸੀਗਾ ਨਾਲ ਇਕੱਠੇ ਹੀ ਇਹਦਾ ਸਾਰੇ ਬਾਜ਼ਾਰ ਦਾ ਪਤਾ ਇਹਨਾਂ ਨੂੰ ਉੱਥੇ ਹਾਂਜੀ ਉੱਥੇ ਮਹਿੰਗੇ ਹੁੰਦੇ ਸੀ ਸਪੀਰਾਂ ਦੇ ਤੇ ਤੇਲੀ ਦੇ ਹਾਂਜੀ ਪੀਰਾਂ ਤਾਂ ਤੇਰੀ ਸਾਤੋਂ ਅੱਗੇ ਸੀ ਥੋੜਾ ਜਿਹਾ ਬਾਬਾ ਜੀ ਤੁਸੀਂ ਇਦਾਂ ਕਰੋ ਜਾਂ ਸਾਨੂੰ ਇੱਧਰ ਲੈ ਚਲੋ ਸਾਡੇ ਕੋਲ ਆ ਜਾਣ ਤਾਂ ਪਰ 2-4 ਦਿਨ ਜ਼ਿੰਦਗੀ ਦੇ ਤੇਰੇ ਮੇਰੇ ਖਣੀ ਇੱਦਾਂ ਨਹੀਂ ਬਣੇ ਜਾਂ ਮੈਨੂੰ ਇੱਧਰ ਲੈ ਜਾ ਜਾਂ ਇੱਧਰ ਆ ਜਾ ਹੈਂ ਜੇ ਜ਼ਿੰਦਗੀ 4 ਸਾਲ ਬਾਅਦ ਅੱਗੇ ਨਿਭਾਉਣੇ ਨਾ ਇਕੱਠੇ ਤੇ 4 ਸਾਲ ਜ਼ਿੰਦਗੀ ਦੇ ਆਪਾਂ ਇਕੱਠੇ ਨਿਭਾ ਲਈਏ ਬਾਕੀ ਸਹੀ ਗੱਲ ਹੈ ਜੀ ਦਸ ਇਹਨਾਂ ਦੀ ਜ਼ਬਾਨ ਦੇ ਵਿੱਚ ਜਿਹੜਾ ਅਸਰ ਰਸੂਖ ਆ ਨਾ ਵੈਸੇ ਉਹ ਹੁਣ ਬਹੁਤ ਸਾਰਾ ਫਰਕ ਪੈ ਗਿਆ ਹਾਂ ਇਹ ਸੀ ਲਾਜਪਾਲ ਲੋਕ ਸਹੀ ਪੁੱਛੇ ਨਾ ਜਿਹਨੂੰ ਕਹਿੰਦੇ ਲਾਜਪਾਲ ਲੋਕ ਇਹ ਹੋ ਸਕੇ ਫਿਰ ਮੈਂ ਤੁਹਾਡੇ ਕੋਲ ਮਦਦ ਚਾਹੁੰਦਾ ਇਸ ਗੱਲ ਦੀ ਰੋਜ਼ਾ ਮੇਰੇ ਮੂੰਹ ਸੋਚਿਆ ਜਾਵੇ ਤੁਸੀਂ ਮੈਨੂੰ ਹੁਣ ਬੁਲਾ ਲਿਆ ਇਸ ਮੌਕੇ ਤੇਲੀਆਂ ਵਿੱਚ ਤੇ ਮੋਚੀਆਂ 'ਚ ਅਦੇ ਦਾਣੇ ਤੇਲੀ ਤੇ ਮੋਚੀ ਅਸੀਂ ਕੋਈ ਬੰਦਾ ਸਿਆਣਾ ਨਹੀਂ ਸਵਾਈ ਮੇਰੇ ਤੋਂ ਬਾਕੀ ਸਾਰੇ ਜਿੰਨੇ ਹੈਗੇ ਛੋਟੇ ਆ ਕੋਈ ਸਿਆਣਾ ਹੈ ਨਹੀਂ ਮੇਰੇ ਹਿਸਾਬ ਨਾਲ ਛੋਟੇ ਜਿੰਨੇ ਹੈਗੇ ਯਾਨੀ ਤੁਸੀਂ ਬੁਲਾ ਲਿਆ ਆਪਣੇ ਵੱਡਿਆਂ ਦੇ ਮੂੰਹ ਨੂੰ ਜਾਂ ਜਿਹੜਾ ਮੇਰੇ ਨਾਲ ਤੁਸੀਂ ਗੱਲ ਕਰਾਈ ਇਹਦੇ ਨਾਲ ਮੂੰਹ ਨੂੰ ਜਿਸ ਮਿਸਾਲ ਮੇਰੀ ਇਹਦਾ ਸਿਰਾ ਤੁਹਾਨੂੰ ਦੇਣਾ ਅੱਲਾਹ ਤੇ ਤਾਲਾ ਨੇ ਹਾਂਜੀ ਹਾਂਜੀ ਮੈਂ ਸਿਰਾ ਤਾਂ ਨਹੀਂ ਦੇ ਸਕਦਾ ਸਹੀ ਗੱਲ ਮੈਂ ਸਿਰਾ ਨਹੀਂ ਦੇ ਸਕਦਾ ਸਮਝਦਾ ਦੁਆ ਦੇ ਦਿਓ ਤੇ ਬਹੁਤ ਸਿਰਾ ਅੱਲਾਹ ਜ਼ਾਤ ਤੁਹਾਨੂੰ ਦੇਣਾ ਇਸ ਗੱਲ ਦਾ ਸਮਝਦਾ ਮੇਰਾ ਦੇਖੋ ਪਤਾ ਨਹੀਂ ਦੇਖੋ ਜੀ ਕੋਈ ਦੁਨੀਆ ਤੇ ਕੋਈ 2 ਦਿਨ ਹੈਗਾ ਜਾਂ ਨਹੀਂ ਹੈਗਾ ਅਸੀਂ ਤਾਂ ਕਦੇ ਤੇ ਬੈਠੇ ਹੁਣ ਹਿਸਾਬ ਨਾਲ ਅੱਛਾ ਬਾਬਾ ਜੀ ਇਹ ਮੈਂ ਬਾਬਾ ਦੇਖਿਆ ਹਾਂ ਤੁਹਾਡੀ ਟੀਵੀ 'ਚ
ਹਾਂ ਯਕੀਨ ਕਰੀ ਇਹ ਇਸ ਤਰ੍ਹਾਂ ਹੋਇਆ ਵੀ ਜਿੱਦਾਂ ਮੈਨੂੰ ਇਹਨਾਂ ਨੇ ਕੁੱਛੜ ਚੁੱਕ ਕੇ ਖੜਾਇਆ ਹੁੰਦਾ ਤੇ ਮੈਂ ਇਹਨਾਂ ਨੇ ਜੱਫੀਆਂ ਪਾਈਆਂ ਹੁੰਦੀਆਂ ਇਕੱਠੇ ਖੇਡਦੇ ਰਹੇ। ਆਏ ਹੈ ਯਾਨੀ ਇਹਨਾਂ ਮੈਨੂੰ ਮੇਰੇ ਦਿਲ ਨੂੰ ਕਸ਼ਿਸ਼ ਹੋਈ ਹੈ। ਹਾਂ ਹਾਂ ਹੈਂ? ਹੁਣ ਵੇਖ ਲਓ ਨਾ ਉਹ ਪਤਾ ਯਾਨੀ ਨਹੀਂ- ਉਹਦੇ ਅੱਖਾਂ 'ਚੋਂ ਆਂਸੂ ਆ ਗਏ ਸੀਗੇ। ਹਾਂ ਬਿਲਕੁਲ ਬਿਲਕੁਲ ਬਾਬੇ ਦੇ ਅੱਖਾਂ 'ਚੋਂ ਆਂਸੂ ਆ ਗਏ ਸੀਗੇ। ਬਿਲਕੁਲ 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 ਹੈਂ? ਬਿਲਕੁਲ ਜਦੋਂ ਤੁਸੀਂ ਆਪਣੇ ਨਾਨੇ ਦਾ ਨਾਮ ਲਿਆ ਨਾ ਦੱਸਿਆ। ਉਹਦੀਆਂ ਅੱਖਾਂ ਭਰ ਆਈਆਂ ਅੱਖਾਂ ਮੈਂ ਆਂਸੂ ਨਹੀਂ ਉੱਤੇ ਵੀ ਕੇ ਚੋਣ ਲੱਗ ਪਿਆ ਸੀ। ਹਾਂ ਹਾਂ ਯਾਨੀ ਇੰਨਾ ਅਹਿਸਾਸ ਸੀ। ਹਾਂ ਅਹਿਸਾਸ ਬਿਲਕੁਲ ਬਿਲਕੁਲ ਤੇ ਵੀ ਮੈਂ ਹੁਣ ਤੇਰੇ ਕੋਲ ਵੀ ਸੌਰੀ ਚਾਹੁੰਦਾ ਇਸ ਗੱਲ ਦੀ। ਨਹੀਂ, ਨਹੀਂ, ਕੋਈ ਮਾਫੀ ਗੱਲ ਚਾਹੁੰਦਾ ਨਹੀਂ। ਕਿ ਤੂੰ ਨਾ, ਮੈਨੂੰ ਨਾ, ਬੁਲਾ ਲਿਆ। ਨਹੀਂ ਐਸੀ ਗੱਲ ਕੋਈ ਨਹੀਂ ਹੈ। ਤੁਸੀਂ ਵੱਡੇ ਹੋ ਤੇ- ਬਜ਼ੁਰਗੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਤੁਹਾਡੀਆਂ ਸਾਂਝਾ ਲੈਣ ਆਈਦਾ ਕਿ ਆਪਸ ਦੇ ਵਿੱਚ ਲੋਕ ਜਿਹੜੇ ਦੋਵੇਂ ਉਧਰ ਦੇ ਲੋਕ ਵੀ ਆਪਣੇ ਪਿੰਡ ਨੂੰ ਤਰਸਦੇ ਆ ਲੇਕਿਨ ਡਰ ਤੋਂ ਕੁਝ ਕਹਿ ਨਹੀਂ ਸਕਦੇ। ਇੱਦਾਂ ਜਿਹੜੇ ਇੱਧਰ ਬਜ਼ੁਰਗ ਬੈਠੇ ਆ ਉਹ ਵੀ ਤਰਸਦੇ ਆ ਆਪਣੇ ਪਿੰਡ ਨੂੰ, ਜਨਮ ਪੌ ਥਾਂ ਵੇਖਣ ਨੂੰ, ਲੇਕਿਨ ਉਹਨਾਂ ਦੇ ਇੱਕ ਅੰਦਰ ਡਰ ਹੈਗਾ। ਉਹ ਡਰ ਨੂੰ ਕੱਢਣ ਵਾਸਤੇ ਆਪਾਂ ਜਾਈਦਾ, ਕੋਸ਼ਿਸ਼ ਕਰੀਦਾ ਆਪਸ ਦੇ ਵਿੱਚ ਲੋਕਾਂ ਦਾ ਮੇਲ ਵਰਤਨ ਉਸੇ ਤਰ੍ਹਾਂ ਦਾ ਬਹਾਲ ਹੋਵੇ, ਆਪਸ 'ਚ ਲੋਕ ਗੱਲਾਂ ਬਾਤਾਂ ਕਰਨ। ਅੱਛਾ ਬਾਬਾ ਜੀ, ਹੁਣ ਆਪਾਂ ਗੱਲ ਮੁੱਕਦੀ ਮੁਕਾਈਏ, ਉਹ ਵੇਲਾ ਚੰਗਾ ਸੀ ਜਾਂ ਅੱਜ ਦਾ ਵੇਲਾ ਚੰਗਾ? ਉਹ ਚੰਗਾ ਸੀਗਾ। ਚੰਗਾ ਸੀ ਉਹ ਚੰਗਾ ਸੀ। ਹਾਲਾਂਕਿ ਉਹ ਸਿੱਖ ਸੀ, ਅਸੀਂ ਮੁਸਲਮਾਨ ਸੀ। ਹੂੰ ਸਾਨੂੰ ਕਿਸੇ ਚੀਜ਼ ਦੀ ਕੋਈ ਪਾਬੰਦੀ ਨਹੀਂ ਸੀ ਵੀ ਤੁਸੀਂ ਨਮਾਜ਼ ਪੜ੍ਹਦੇ ਹੋ। ਅਸੀਂ ਯਾਨੀ ਕਿ ਮੇਰੀ ਸੁਰਤ ਦੇ ਵਿੱਚ ਮੈਂ ਉਦੋਂ 18-20 ਸਾਲ ਦਾ ਸੀ ਜਦੋਂ ਈਦ ਸਾਡੀ ਆਉਂਦੀ ਸੀ ਨਾ। ਇਹ ਸਾਡਾ 58 ਚੱਕ ਸ਼੍ਰੀ ਰੁੜਕਾ ਸ਼ੰਕਰ ਜੰਗਲੀ ਪੀਰ ਪੜ੍ਹਦੇ ਹੁੰਦੇ ਸੀ ਜਾ ਕੇ। ਈਦ ਉੱਥੇ ਪੜ੍ਹਦੇ ਹੁੰਦੇ ਜਾ ਕੇ ਸੀ ਸਾਰੇ 4 ਪਿੰਡ ਇਕੱਠੇ ਹੋ ਕੇ। ਤੇ ਥੋੜ੍ਹੇ ਥੋੜ੍ਹੇ ਘਰ ਹੁੰਦੇ ਸੀਗੇ 20 15 ਘਰ ਮੁਸਲਮਾਨ ਸੀ ਤੇ ਸਾਰੇ ਐਸੀ ਆਪਣਾ ਤੇਲੀ ਸੇਤ ਹੁੰਦਾ ਸ਼੍ਰੀ ਦਾ ਤੇ ਨੂਰ ਮੁਹੰਮਦ ਦੇ ਨਾਂ ਸੀਗਾ। ਦੇਖਿਆ ਜਦ ਦਾੜੀ ਦੇਖੀ ਨਾ ਬਾਬੇ ਨੇ, ਉਹਦੀ ਦਾੜੀ ਬੇਦਾਂ ਨਹੀਂ ਹੁੰਦੀ, ਉਹ ਹਜਾਮ ਨਹੀਂ ਕਰਾਉਂਦਾ ਹੁੰਦਾ ਵੀ। ਅੱਛਾ ਇਹਨੇ ਜਮਾਤ ਕਰਾਉਣੀ। ਅੱਛਾ ਸਮਝਦਾ। ਤਾਂ ਦੇਖੋ 4 ਪਿੰਡਾਂ ਨੇ ਆ ਇੱਕ ਜਗ੍ਹਾ ਤੇ ਈਦ ਪੜ੍ਹਨੀ। ਸਹੀ। ਤੇ ਸਾਨੂੰ ਕਦੀ ਕਿਸੇ ਸਿੱਖ ਨੇ ਜੋ ਆਉਣਾ ਤੇ ਕਿਸੇ ਨੇ ਸਰਕਾਰ ਦੇਖਿਆ ਅੱਜ ਨੇ ਈਦ ਬਾਜੀ ਨਾ ਦੀ। ਉਹਨਾਂ ਸਵੇਰ ਤੋਂ ਜਨਾਬ ਕਿਸੇ ਨੇ ਸਰਕਾਰ ਦੁੱਧ, ਕਿਸੇ ਨੇ ਘਿਓ, ਕਿਸੇ ਨੇ ਗੁੜ, ਕਿਸੇ ਨੇ ਸ਼ੱਕਰ, ਯਾਨੀ ਕਿ ਕਿਸੇ ਨੇ ਜੋ ਕਿ ਸਾਰੇ ਘਰ 'ਚ ਭੈਣ ਚੋ ਦੋਨੇ ਮੇਰਾ ਖਰਚਾ ਨਹੀਂ ਦੇਣਾ ਉਹਨਾਂ ਨੇ। ਕਹਿਣਾ ਅੱਜ ਇਹਨੇ ਈਦ ਆਵੇ ਇਹਨੇ ਉਹ ਗੱਲ ਸੁਣ ਬਈ ਹਾਕਮ ਸਿਆਂ ਲੰਬੜਦਾਰਾ ਉਹ ਯਾਰ ਉਹਦੇ ਝੰਡੇ ਹੋਣੀ ਆ ਨਵੀਏ ਕੇ ਆ ਉਹਦੇ ਸਰਕਾਰ ਮੇਰੀ ਆਪਣੇ ਨਿਜ਼ਾਮ ਦੀ ਹੋਣੀ ਆ ਆਪਣੇ ਸਾਰੇ ਰੌਣਕੀ ਹੋਣੀ ਆ ਕਰਨ ਦੀ। ਉਹਨਾਂ ਦੇ ਅੱਜ ਹੀ ਆਈ ਈਦ ਵਾ ਤੇ ਤੁਹਾਨੂੰ ਕੁੜੀਆ ਤੈਨੂੰ ਸ਼ਰਮ ਨਹੀਂ ਆਉਂਦੀ? ਦਿਓ ਕੁਛ ਨਾ ਕੁਛ ਉਹਦੇ। ਤੇ ਉਹ ਜਨਾਬ ਜੀ ਹਾਲੇ ਪਤਾ ਹੀ ਨਹੀਂ ਹੁੰਦਾ, ਕੋਈ ਮਿੰਦੋ ਨੇ ਆ ਜਾਣਾ, ਕੋਈ ਦੂਜੀ ਕੁੜੀ ਨੇ ਆ ਜਾਣਾ, ਨਾਨੀ ਜੀ ਸਲਾਮ ਅਲੈਕੁਮ, ਉਹ ਤੇਰੀ ਕਿੱਦਾਂ ਹੀ ਆ ਜੀ ਅੱਬੇ ਹੁਣੇ ਨੇ ਭੇਜਿਆ, ਫਲਾਣੀ ਨੇ ਭੇਜਿਆ, ਲੈ ਲਓ ਸਮਾਨ ਜੀ, ਤੁਹਾਡੀ ਈਦ ਨਹੀਂ ਅੱਜ? ਸਾਡੀ ਵੀ ਈਦ ਹੀ ਆ। ਉਦੋਂ ਇਹ ਦੇਖੋ ਹਾਲੇ ਸਿੱਖ ਵੀ ਸਾਡੀ ਈਦ ਨਹੀਂ, ਤੁਸੀਂ ਸਾਡੀ ਮੰਨਦੇ ਆ ਤੁਹਾਡੀ ਮੰਨਦੇ ਆ। ਅੱਛਾ। ਬਲਕਿ ਜਦੋਂ ਗੁਰਦੁਆਰਾ ਹੁੰਦਾ ਸੀ ਨਾ ਐਤਵਾਰ ਦੇ ਦਿਨ ਇੱਥੇ ਹਲਵਾ ਪੱਕਦਾ ਹੁੰਦਾ ਸੀ। ਅੱਛਾ ਪ੍ਰਸ਼ਾਦ ਅਸੀਂ ਹਾਂਜੀ, ਯਾਨੀ ਕਿ ਮੈਂ ਜਨਾਬ ਜੋ ਖੁਦ ਆਪ ਖਾਦਾ ਹੈ। ਅੱਛਾ। ਤੁਹਾਡੀ ਮਾਂ ਦੀ ਦਾਲ ਮਸ਼ਹੂਰ ਸੀ। ਆਹੋ ਮਾਵਾਂ ਦੀ ਦਾਲ ਜਿਹੜੀ ਸੀ ਨਾ ਦੇਸੀ ਘੀ ਪਾ ਕੜਾਹ 'ਚ ਪੱਕਦੀ ਹੁੰਦੀ ਸੀ। ਮੈਨੂੰ ਪੱਕਾ ਚਿੱਤ ਯਾਨੀ ਕਿ ਮੈਂ ਜਨਾਬ ਉਹਦੇ ਬੜੇ ਕਿਸੇ ਹੁੰਦੇ ਸੀ ਅਸੀਂ ਤੇ ਬੜੇ ਖੁਸ਼ ਹੋ ਕੇ ਜਨਾਬ ਤੁਹਾਡਾ ਹਲਵਾ ਖਾਣਾ। ਹਲਵਾ ਮੁਸਲਮਾਨ ਜੋ ਟੂਏ ਤੇ ਜੋ ਲਾਉਂ ਹਲਵਾ ਨਹੀਂ ਬਣਦਾ ਤੇ ਮਾਵਾਂ ਦੀ ਦਾਲ ਨਹੀਂ ਪੱਕਦੀ, ਗੋਸ਼ਤ ਤੁਹਾਡੇ ਕੋਲ ਨਹੀਂ ਪੱਕਦਾ ਸਾਡੇ ਨਾਲ ਦਾ। ਹਾਂ ਇਹ ਤੇ ਹਕੀਕਤ। ਕਿ ਮੈਂ ਤਾਂ ਮਾਵਾਂ ਦੀ ਦਾਲ ਖਾਧੀ ਨਾ, ਤੁਹਾਡੀ ਖੁਦ ਮੰਡਿਆਂ ਤੇ ਪਾ ਪਿਆ ਮੰਡੇ ਹੁੰਦੇ ਚੋਰੀ ਕੁੜੀ ਆਵੇ ਤੇ ਹਲਵਾ ਜਿਹੜਾ ਹੁੰਦਾ ਸੀ ਨਾ ਉਹ ਘਿਓ ਚੋਂਦਾ ਹੁੰਦਾ ਸੀ ਵੀ ਦੇਸੀ ਘੀ ਹੁੰਦਾ ਸੀਗਾ। ਹੁਣ ਤਾਂ ਦੇਖ ਨਹੀਂ ਲੱਭਣ ਡਿਆ ਕੁੜੀ ਆਵਾ। ਸਿਰਫ ਗੱਲ ਇਹ ਜੀ ਜਿਹੜਾ ਉਹਦਾ ਦਿਲੀ ਤੇ ਮੁਹੱਬਤ ਪਿਆਰ ਸੀ ਨਾ ਇਹ ਹੁਣ ਹੈ ਨਹੀਂ। ਹੁਣ ਨਹੀਂ ਹੈ, ਹਕੀਕਤ ਹੈ, ਇਹ ਹਕੀਕਤ। ਹੁਣ ਸਲਾਮ ਹੈਗਾ ਇੱਦਾਂ ਔਰ ਰਣ ਸਾਹਮਣੇ ਬੈਠੇ ਆ। ਮੈਨੂੰ ਪਤਾ ਹੈ ਤੇ ਮਹੀਨੇ ਤੋਂ ਮੇਰੇ ਕੋਈ ਮਤਲਬ ਲੈਣਾ 2 ਮਹੀਨੇ ਮਤਲਬ ਕੋਈ ਮੈਂ ਮਤਲਬ ਲੈਣਾ ਕਿ ਉਹ ਜ਼ਮੀਨ ਦੇ ਮਾਲਕ ਮੇਰੀ ਜ਼ਮੀਨ ਨਹੀਂ ਹੈਗੀ। ਤੇ ਮੈਂ ਰਣ ਸਾਹਿਬ ਸਲਾਮ ਅਲੈਕਮ, ਮੈਨੂੰ ਬੜਾ ਚਿਰ ਕਰਦਾ ਜੀ ਤੁਹਾਨੂੰ ਜੱਫੀ ਪਾ ਕੇ ਮਿਲਣ ਨੂੰ। ਇਹਨੇ ਕਹਿਣਾ ਅੱਛਾ ਯਾਰ ਮੈਂ ਵੀ ਕਦੇ ਆਇਆ ਤਾਂ ਮੈਂ ਕਦੇ ਮਿਲ ਲੂੰਗਾ। ਕਿਉਂ ਇਹਨੂੰ ਤੇ ਮੇਰੇ ਮਤਲਬ ਕੋਈ ਨਹੀਂ ਗਾ। ਮੈਨੂੰ ਮਤਲਬ ਤੇ ਕੱਲ੍ਹ ਨੂੰ ਕੋਈ 2 ਮਣ ਦਾਣੇ ਲੈ ਲੂੰ, ਮਣ ਦਾਣੇ ਲੈ ਲੂੰ ਜਾਂ ਮਰਬਿਆਂ ਚੋਂ ਕੋਈ ਚੀਜ਼ ਲੈ ਲੂੰਗਾ ਮਤਲਬ ਸਮਝਣਾ। ਇਹਨੂੰ ਕੰਡੀ ਤਾਂ ਟਾਈਮ ਨੇ ਟਿਕਾ ਦੇਣਾ ਤੇ ਟੇਡੋ ਮੰਮੀ ਕਹਿਣਾ ਅੱਛਾ ਕਿਤੇ ਦਾਲ ਆ ਗਿਆ ਤੇਰੇ ਮੈਂ ਦੱਸੂਗਾ ਪਤਾ ਮੁੜ ਕੇ ਤੂੰ ਮੇਰੇ ਕੋਲ ਕੀ ਲੈਣਾ। ਹੁਣ ਆ ਗਈ ਇਹ ਗੱਲ। ਹੁਣ ਲੋਕ ਮਤਲਬੀ। ਹਾਂਜੀ। ਉਦੋਂ ਮਤਲਬ ਜਦ ਬਾਬਾ ਰੋਪਿਆ ਉਦੋਂ ਮਤਲਬੀ ਲੋਕ ਨਹੀਂ ਸੀ, ਉਦੋਂ ਸੀ ਲੱਜਪਾਲ। ਬਿਲਕੁਲ ਲੱਜਪਾਲ ਲੋਕ ਸੀ ਬਸ ਗੱਲ। ਹੁਣ ਸਲਾਮ ਹੈਗਾ ਇਹ ਜਿਹੜਾ ਬੰਦਾ ਤਕੜਾ ਉਹਦੇ ਸਾਰੇ ਯਾਰ, ਜਿਹੜਾ ਮਾੜਾ ਉਹਦਾ ਕੋਈ ਵੀ ਨਹੀਂ। ਕਿਉਂ ਸਾਹਿਬ ਹਕੀਕਤ। ਹੁਣ ਮੈਂ ਖੁਦ ਦੱਸਣ ਡਿਆ ਬਈ ਮੇਰੇ ਪਿਓ ਜੁੱਤੀਆਂ ਸੀ ਨਾ ਰਿਹਾ, ਰੋਟੀ ਖਾਂਦੇ ਸੀ। ਗਾਂ ਬਾਦਸ਼ਾਹ ਅਸੀਂ 2 ਪੁੱਤ ਹੋ ਗਏ, ਮਜ਼ਦੂਰੀ ਕਰਦੇ ਰੋਟੀ ਖਾਂਦੇ ਸੀ। ਹੁਣ ਮੈਂ ਮੇਰੇ 4 ਪੁੱਤ ਆ ਇਸ ਮੌਕੇ। ਉਹ ਖਾ ਵੀ ਜਾਣਦੇ ਆ, ਪੀਰ ਸਾਹਿਬ ਵੀ ਜਾਣਦੇ ਆ ਸਭ। ਤੇ ਯਾਨੀ ਇਸ ਮੌਕੇ ਬਹੁਤਾ ਨਹੀਂ ਮੈਂ ਕਹਿੰਦਾ, ਅੱਧਾ ਪਿੰਡ ਮੇਰੇ ਨਾਲ ਜੱਫੀਆਂ ਪਾਉਂਦਾ।
ਜ਼ਿਆਦਾ ਨਹੀਂ, ਅੱਧਾ ਪਿੰਡ ਮੈਨੂੰ ਜੱਫੀਆਂ ਪਾਉਂਦਾ। ਕਈ ਮੇਰੇ ਬਗੈਰ ਮੌਜੂਦਗੀ ਮੇਰਾ ਨਾਂ ਲੈਂਦੇ ਹੋਣਗੇ। ਕਿਉਂ ਲੈਂਦੇ ਆ? ਵੀ ਮੇਰੇ ਕੋਲ 4 ਪੈਸੇ ਹੈਗੇ ਆ। ਅੱਛਾ ਬਜ਼ੁਰਗੋ, ਤੁਸੀਂ ਉਹ ਵੇਲਾ ਵੇਖਿਆ, ਅਨਵੰਡਿਆ ਪੰਜਾਬ ਤੁਸੀਂ ਵੇਖਿਆ, ਇੱਕ ਪਿੰਡ 'ਚ ਸਾਰੇ ਧਰਮਾਂ ਦੇ ਲੋਕ ਵੇਖੇ, ਠੀਕ ਹੈ। ਅਗਰ ਉਹ ਲੋਕ, ਉਹਨਾਂ ਦੇ ਅੱਗੇ ਬੱਚੇ ਆਪਣਾ ਪਿੰਡ ਵੇਖਣ ਆਉਣਾ ਚਾਹੁੰਦੇ ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਅਸੀਂ ਉਹਨਾਂ ਨੂੰ ਇਹ ਸੁਨੇਹਾ ਦਿਆਂਗੇ ਜੀ, ਅਸੀਂ ਜਾਣੀ ਕਿ ਹਿਸਾਬ ਨੇ ਵੀ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਸਮਝਾਂਗੇ। ਆਹ ਵਾਹ, ਸਮਝਦੇ ਜੀ। ਜ਼ਬਰਦਸਤ। ਬਾਕੀ ਸਰਕਾਰ ਜਿਹੜਾ ਸਾਡਾ ਜਿੰਨਾ ਕਿ ਸਾਡੇ ਮੇਰੇ 'ਚ ਖੂਨ ਹੈਗਾ ਸਾਰਾ ਦਿਆਂਗੇ ਉਹਨਾਂ ਨੂੰ ਅਸੀਂ। ਹੋਰ ਕੀ ਚਾਹੀਦਾ ਦੱਸ? ਬਸ ਜੀ। ਹੋਰ ਕੀ ਚਾਹੀਦਾ? ਇਹ ਜਿੰਨੀ ਗੱਲ ਤੁਸੀਂ ਕਰਤੀ ਇਹ ਬਹੁਤ ਵੱਡੀ ਆ। ਤੁਸੀਂ ਬਹੁਤ ਸੱਚੀਆਂ ਖਰੀਆਂ ਗੱਲਾਂ ਕੀਤੀਆਂ। ਉਮੀਦ ਆ ਕਿ ਜਿਹੜੇ ਲੋਕ ਸਾਡੇ ਅੱਜ ਕੱਲ੍ਹ ਦੇ ਵੇਖਦੇ ਆ ਉਹ ਵੀ ਇਸ ਚੀਜ਼ ਤੋਂ ਲਾਭ ਲੈਣਗੇ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਬਜ਼ੁਰਗਾਂ ਨੇ ਉਹ ਸੱਚੀਆਂ ਗੱਲਾਂ ਦੱਸੀਆਂ ਜੋ ਹਕੀਕਤ ਦੇ ਵਿੱਚ ਅੱਜ ਕੱਲ੍ਹ ਹੁੰਦਾ ਵਾ। ਔਰ ਇਹਨਾਂ ਕਹਾਣੀਆਂ ਦਾ ਮਕਸਦ ਵੀ ਇਹੀ ਹੈ ਕਿ ਆਉਣ ਵਾਲੀ ਪੀੜ੍ਹੀ ਤੱਕ ਉਹ ਚੀਜ਼ਾਂ ਪਹੁੰਚਾਈਆਂ ਜਾਣ ਜੋ ਸਾਡੇ ਵੱਡ ਵਡੇਰਿਆਂ ਨੇ ਵੇਖੀਆਂ। ਆਪਣੇ ਪਿੰਡੇ ਤੇ ਉਹ ਵੰਡ ਹੰਡਾਈ ਜੋ 1947 'ਚ ਜੋ ਕੁਛ ਹੋਇਆ, ਕਿਸ ਤਰ੍ਹਾਂ ਉਹ ਲੋਕ ਵਿਚਾਰੇ ਆਪ ਨਹੀਂ ਉੱਠ ਕੇ ਗਏ। ਜਿੱਦਾਂ ਬਜ਼ੁਰਗਾਂ ਨੇ ਦੱਸਿਆ ਨਾ ਕਿ ਉਹ ਲੋਕ ਉੱਠ ਕੇ ਜਾਣਾ ਨਹੀਂ ਚਾਹੁੰਦੇ ਸੀ। ਪਹਿਲੇ ਇੱਕ ਮਿਲਟਰੀ ਆਈ, ਫਿਰ ਦੂਸਰੀ ਮਿਲਟਰੀ ਆਈ, ਫਿਰ ਜਦੋਂ ਉਹਨਾਂ ਦੇ ਵੱਸੋਂ ਗੱਲ ਬਾਹਰ ਹੋਈ ਤੇ ਉਹਨਾਂ ਨੂੰ ਜਾਣਾ ਪਿਆ। ਮੈਂ ਖੁਦ ਆਪਣੇ ਵੱਡਿਆਂ ਤੋਂ ਸੁਣਿਆ ਜੜ੍ਹਾਂਵਾਲੇ ਬਾਰੇ ਕਿ ਉੱਥੇ ਕਤਲੋ ਗਾਰਤ ਹੋਈ। ਉਹ ਵੀ ਬਜ਼ੁਰਗਾਂ ਨੇ ਹਕੀਕਤ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਜੜ੍ਹਾਂਵਾਲਾ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਤਲੋ ਗਾਰਤ ਹੋਈ ਸੀ। ਸੋ ਕੋਸ਼ਿਸ਼ ਕਰਾਂਗੇ ਕਿ ਇਨ ਦਾ ਫਿਊਚਰ ਵੀ, ਆਉਣ ਵਾਲੇ ਵੇਲੇ 'ਚ ਵੀ ਅਸੀਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਿਆ ਕੇ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਆਪਸ ਦੇ ਵਿੱਚ ਜੋੜੀਏ। ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਹਾਂ ਰਹਾਂਗੇ। ਮਿਲਦੇ ਹਾਂ ਅਗਲੇ ਥਾਂ ਕਿਸੇ ਹੋਰ ਜਗ੍ਹਾ, ਕਿਸੇ ਹੋਰ ਬਜ਼ੁਰਗ ਦੇ ਨਾਲ, ਕੋਈ ਹੋਰ ਪਿੰਡ ਦੀ ਕਹਾਣੀ ਲੈ ਕੇ। ਰੱਬ ਰੱਖਾ।